ਸਤਿਕਾਰ ਸਾਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਤੇ ਅੱਜ ਵੀਰਵਾਰ ਦਾ ਇਹ ਦਿਨ ਹੈਗਾ ਆ। ਸੋ ਵੀਰਵਾਰ ਦੇ ਦਿਨ ਆਪਾਂ ਜਿਹੜਾ ਟਰੱਕਿੰਗ ਦੇ ਬਾਰੇ ਗੱਲਬਾਤ ਜਿਹੜੀ ਉਹ ਕਰਦੇ ਹੁੰਦੇ ਆ। ਤੇ ਅੱਜ ਫਰੈਜ਼ਨੋ ਸਟੂਡੀਓ ਦੇ ਵਿੱਚ ਮੇਰੇ ਨਾਲ ਸਟੂਡੀਓ ਦੇ ਵਿੱਚ ਆ ਕੇ ਥੈਂਕਸ ਗਿਵਿੰਗ ਵਾਲੇ ਦਿਨ ਜਿਹੜੇ ਉਹ ਕੇ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਸਤਿ ਅਕਾਲ ਸ੍ਰੀ ਜੀ। ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ ਉਹ ਵੀ ਜਿਹੜੇ ਜੀ ਉਹ ਜੁੜ ਚੁੱਕੇ ਨੇ। ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮਨਜਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ ਨੰਬਰ 415-909-0503। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਪਰ ਮਾਈਲ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਬਿਲਕੁਲ ਰਾਜਕਨਵੀਰ ਸਿੰਘ ਜੀ, ਅੱਜ ਨਵੰਬਰ ਦੀ 25 ਤਰੀਕ ਆ ਤੇ ਥੈਂਕਸ ਗਿਵਿੰਗ ਦਾ ਦਿਨ ਹੈਗਾ ਤੇ ਸਾਰਿਆਂ ਨੂੰ ਥੈਂਕਸ ਗਿਵਿੰਗ ਦੀਆਂ ਬਹੁਤ ਬਹੁਤ ਵਧਾਈਆਂ। ਤੇ ਜੇ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ, ਹਮੇਸ਼ਾ ਹੀ ਆਪਾਂ ਥੈਂਕਸ ਗਿਵਿੰਗ ਬਾਰੇ ਦੱਸਦੇ ਰਹਿੰਦੇ ਹਾਂ। ਅੱਜ ਇੱਕ ਮੈਂ ਸਟੋਰੀ ਜਿਹੜੀ ਹੈਗੀ ਆ ਹਫਿੰਗਟਨ ਪੋਸਟ ਦੇ ਵਿੱਚ ਇੱਕ ਨੇਟਿਵ ਅਮਰੀਕਨ ਬੀਬੀ ਜਿਹੜੀ ਆ ਉਹਦੀ ਦੱਸਣੀ ਚਾਹੁੰਦਾ ਆ ਵੀ ਉਸਨੇ ਕਿਹਾ ਵੀ ਜਦੋਂ ਤੁਸੀਂ ਡਿਨਰ ਦੇ ਉੱਤੇ ਆਪਣੇ ਪਰਿਵਾਰ ਨਾਲ, ਆਪਣੇ ਬੱਚਿਆਂ ਨਾਲ ਬੈਠੇ ਹੁੰਦੇ ਆ, ਘੱਟੋ ਘੱਟ ਇਹ ਜ਼ਰੂਰ ਸ਼ੇਅਰ ਕਰਿਓ ਵੀ ਇਹ ਜਿਹੜੀ ਥੈਂਕਸ ਗਿਵਿੰਗ ਆ ਕਿਸੇ ਲਈ ਤਾਂ ਖੁਸ਼ੀ ਹੋ ਸਕਦੀ ਆ, ਪਰ ਸਾਡੇ ਲਈ ਤਾਂ ਇੱਕ ਤਰ੍ਹਾਂ ਨਾਲ ਜ਼ੁਲਮ ਦਾ ਦਿਨ ਸੀ ਜੀ। ਸੋ ਦੱਸਦੀ ਆ ਵੀ ਮੈਂ ਬੇ ਏਰੀਏ ਦੇ ਵਿੱਚ ਗਰੋ ਅਪ ਹੋਈ। ਬਹੁਤ ਸਾਰੇ ਲੋਕ ਸੋਚਦੇ ਆ ਵੀ ਜਿਹੜੇ ਨੇਟਿਵ ਅਮਰੀਕਨਸ ਹੈਗੇ ਆ ਉਹ ਸ਼ਾਇਦ ਜਿਹੜੇ ਆ ਜਿਹੜੀਆਂ ਨੇਟਿਵ ਲੈਂਡਸ ਹੈਗੀਆਂ ਉਹਨਾਂ 'ਚ ਹੀ ਰਹਿੰਦੇ ਆ। ਤੇ ਜਿੱਦਾਂ ਕਹਿੰਦੀ ਮੈਂ ਬੜੀ ਹੁੰਦੀ ਗਈ ਤੇ ਮੈਂ ਵੀ ਵੀ ਜਿੱਦਾਂ ਥੈਂਕਸ ਗਿਵਿੰਗ ਹੋਣਾ, ਖਾਣਾ ਪੀਣਾ, ਵੀ ਟਰਕੀ ਖਾ ਲਈ, ਆਹ ਖਾ ਲਿਆ। ਹੌਲੀ ਫਿਰ ਕਹਿੰਦੀ ਵੀ ਮੈਂ ਮੈਰਿਡ ਹੋ ਗਈ ਤੇ ਮੇਰਾ ਨਿਆਣਾ ਹੋਇਆ ਤੇ ਮੈਂ ਫਿਰ ਆਪਣੇ ਕਲਚਰ, ਆਪਣਾ ਜਿਹੜਾ ਉਹਦਾ ਓਰੀਜਨ ਸੀ ਉਹਦੇ ਵੱਲ ਦੇਖਣਾ ਸ਼ੁਰੂ ਕੀਤਾ ਵੀ ਕਿੱਦਾਂ ਸਾਡੇ ਨਾਲ ਜਿਹੜਾ ਧੱਕਾ ਹੋਇਆ ਹੈਗਾ ਹਨਾ। ਜੀ ਜੀ। ਕਹਿੰਦੀ ਫਿਰ ਮੈਂ ਰੀਸੈਂਟਲੀ ਜਿਹੜੀਆਂ 2016 'ਚ ਇਵੈਂਟਸ ਹੋਈਆਂ ਵੀ ਪਾਣੀ ਦੇ ਲਈ ਲੜ ਰਹੇ ਸੀ ਨੇਟਿਵ ਅਮਰੀਕਨਸ ਸਾਊਥ ਡਕੋਟਾ ਦੇ ਵਿੱਚ, ਉਹਨਾਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਕੁੱਟਿਆ ਗਿਆ ਪੁਲਿਸ ਵੱਲੋਂ। ਰੀਸੈਂਟਲੀ ਆਪਾਂ ਦੇਖਿਆ ਵੀ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਹੰਡਰਡਸ ਆਫ ਜਿਹੜੇ ਬੱਚੇ ਸੀ ਜਿਹੜੇ ਧੱਕੇ ਦੇ ਨਾਲ ਖੋਏ ਗਏ, ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਗਰੇਵਜ਼ ਮਿਲੀਆਂ। ਕਹਿੰਦੀ ਵੀ ਮੈਂ ਦੇਖਿਆ ਵੀ ਸਾਡੇ ਨਾਲ ਐਡਾ ਤਕੜਾ ਜ਼ੁਲਮ ਹੋਇਆ। ਹੋ ਸਕਦਾ ਵੀ ਕਿਸੇ ਦੇ ਲਈ ਬਹੁਤ ਖੁਸ਼ੀ ਦਾ ਦਿਨ ਹੋਵੇ, ਪਰ ਜਿਨ੍ਹਾਂ ਦੀ ਧਰਤੀ ਸੀ ਅਸਲੀ, ਉਹਨਾਂ ਦਾ ਜਿਹੜਾ ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਜਿਹੜਾ ਮੰਦਭਾਗਾ ਦਿਨ ਹੈਗਾ ਆ। ਉਹ ਕਹਿੰਦੀ ਵੀ ਘੱਟੋ ਘੱਟ ਜਿਹੜੇ ਮੇਰੇ ਫੈਲੋ ਅਮਰੀਕਨਸ ਆ ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦੀ ਆ ਵੀ ਜਦੋਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਰਾਤ ਨੂੰ ਡਿਨਰ ਕਰੋਗੇ, ਇਹ ਨਾ ਸੋਚੋ ਵੀ ਇਹ ਬਹੁਤ ਖੁਸ਼ੀ ਵਾਲਾ ਦਿਨ ਹੈਗਾ ਆ। ਦੂਸਰੀ ਸਾਈਡ ਆਫ ਦਾ ਸਟੋਰੀ ਵੀ ਦੱਸੋ। ਜਿਹੜੇ ਹਿਸਟੋਰੀਅਨਸ ਜਿਹੜੀ ਕਹਿੰਦੀ ਵੀ ਹਿਸਟੋਰੀਅਨਸ ਨੂੰ ਪਤਾ ਆ ਵੀ ਇਹ ਜਿਹੜਾ ਸ਼ੋਕ ਹੋ ਰਿਹਾ ਪਿਛਲੇ ਕਿੰਨੇ 100 ਸਾਲਾਂ ਤੋਂ, ਵੀ ਜੀ ਇਹ ਇੱਕ ਪੀਸ ਐਗਰੀਮੈਂਟ ਹੋਇਆ ਸੀ ਨੇਟਿਵਸ ਦੇ ਵਿੱਚ ਤੇ ਪਿਲਗ੍ਰਿਮਸ, ਜਿਹੜੇ ਲੋਕ ਸਿਰਫ ਇੱਥੇ ਘੁੰਮਣ ਫਿਰਨ ਆਏ ਸੀ, ਉਹਨਾਂ ਨੇ ਆ ਕੇ ਉਹਨਾਂ ਤੇ ਕਬਜ਼ਾ ਕਰ ਲਿਆ। ਜਦ ਕਿ ਹਿਸਟੋਰੀਅਨਸ ਨੂੰ ਪਤਾ ਆ ਵੀ ਇਹ ਇੱਕ ਬਹੁਤ ਵਾਇਲੈਂਟ
ਦਿਨ ਸੀਗਾ। ਸੋ ਕਹਿੰਦੀ ਵੀ ਮੈਂ ਬੇਨਤੀ ਕਰਦੀ ਹਾਂ ਐਜ਼ ਏ ਨੇਟਿਵ ਅਮਰੀਕਨ ਆਪਣੇ ਫੈਲੋ ਅਮਰੀਕਨਸ ਨੂੰ, ਵੀ ਇੱਕ ਪਾਸੇ ਜੇ ਤੁਸੀਂ ਗੁੱਡ ਫੀਲਿੰਗਸ ਇਸ ਦਿਨ ਦੇ ਉੱਤੇ ਫੀਲ ਕਰ ਰਹੇ ਆ, ਉਹਨਾਂ ਦਾ ਵੀ ਜਿਹੜਾ ਦਿਨ ਆ ਉਹਨਾਂ ਦੇ ਬਾਰੇ ਵੀ ਦੱਸੋ ਜਿਨ੍ਹਾਂ ਦੇ ਨਾਲ ਇੰਨਾ ਜ਼ਿਆਦਾ ਧੱਕਾ ਹੋਇਆ। ਜੀ। ਨਹੀਂ ਹਰਜੋਤ ਸਿੰਘ ਜੀ, ਬਿਲਕੁਲ ਥੈਂਕਸ ਗਿਵਿੰਗ ਆਪਾਂ ਹੁਣ ਦੇਖਦੇ ਹਾਂ। ਚਲੋ ਮੂਲ ਭਾਵ ਤਾਂ ਬਹੁਤ ਸਾਰੀਆਂ ਜਿਹੜੀਆਂ ਛੁੱਟੀਆਂ ਆ ਉਸ ਦਾ ਵੈਸੇ ਹੀ ਆਪਾਂ ਗਵਾ ਚੁੱਕੇ ਹੈਗੇ ਆ ਵੀ ਜਿਸ ਹਿਸਾਬ ਦੇ ਨਾਲ ਇਹਨਾਂ ਦੀ ਸ਼ੁਰੂਆਤ ਜਿਹੜੀ ਉਹ ਹੋਈ ਸੀ ਉਸ ਤੋਂ ਆਪਾਂ ਬਹੁਤ ਦੂਰ ਆ। ਕਮਰਸ਼ੀਅਲ ਹੋ ਗਿਆ, ਸੇਲਸ ਦਾ ਜਿਹੜਾ ਉਹ ਦੌਰ ਆ ਉਹ ਇਸ ਦੇ ਦੌਰਾਨ ਚੱਲਦਾ ਆ। ਇਸ 'ਚ ਕੋਈ ਦੋ ਰਾਵਾਂ ਨਹੀਂ। ਕੋਲੰਬਸ ਜਿਹੜਾ ਇੰਡੀਆ ਨੂੰ ਲੱਭਣ ਗਿਆ, ਜਦੋਂ ਇੱਥੇ ਇਸ ਧਰਤੀ ਦੇ ਉੱਤੇ ਪਹੁੰਚਿਆ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਇੱਥੋਂ ਦੇ ਮੂਲ ਨਿਵਾਸੀਆਂ ਦੇ ਨਾਲ ਕਤਲੋ-ਗਾਰਤ ਹੋਈ, ਹੌਲੀ-ਹੌਲੀ ਇਹਨਾਂ ਲੋਕਾਂ ਨੂੰ ਪੜ੍ਹਾਈ ਤੋਂ ਦੂਰ ਰੱਖ ਕੇ ਨਸ਼ਿਆਂ ਦੇ ਵਿੱਚ ਹੌਲੀ-ਹੌਲੀ ਉਸ ਦੇ ਵੱਲ ਦਲਦਲ ਦੇ ਵਿੱਚ ਧੱਕਿਆ। ਕੋਈ ਟਾਵਾਂ-ਟਾਵਾਂ ਜਿਹੜਾ ਹੈ ਉਹ ਹੁਣ ਬੋਲਦਾ ਆ। ਜਿੱਦਾਂ ਤੁਸੀਂ ਜ਼ਿਕਰ ਕੀਤਾ ਆਪਣੇ ਗੁਆਂਢੀ ਮੁਲਕ ਦੇ ਵਿੱਚ ਕਿੰਨੀਆਂ ਜਿਹੜੀਆਂ ਉਹਨਾਂ ਬੱਚਿਆਂ ਦੀਆਂ ਜਿਹੜੀਆਂ ਕਬਰਾਂ ਆ ਉਹ ਲੱਭ ਰਹੀਆਂ ਆ ਵੀ ਕਿੰਨੇ ਬੱਚਿਆਂ ਨੂੰ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਸੋਚ ਉਹਨਾਂ ਦੀ ਬਦਲਣ ਦੇ ਲਈ ਜਿਹੜਾ ਉਹ ਕੀਤਾ। ਜਿਹੜੇ ਨਹੀਂ ਸੀ ਸੋਚ ਬਦਲਣ ਦੇ ਹੱਕ ਦੇ ਵਿੱਚ ਉਹਨਾਂ ਨੂੰ ਫਿਰ ਉਹਨਾਂ ਨੇ ਜਿਹੜਾ ਉਹ ਮਾਰ ਮੁਕਾਇਆ। ਸੋ ਬੜੀ ਵਾਇਲੈਂਟ ਹਿਸਟਰੀ ਇਸ ਥਿੰਗ ਦੇ ਨਾਲ ਜਿਹੜੀ ਜੁੜੀ ਹੋਈ ਆ। ਪਰ ਚਲੋ ਆਪਾਂ ਇਹ ਅਰਦਾਸ ਕਰੀਏ, ਕੋਸ਼ਿਸ਼ ਕਰੀਏ ਵੀ ਆਉਣ ਵਾਲਾ ਸਮਾਂ ਜਿਹੜਾ ਆ ਜਿਹੜੇ ਮੂਲ ਨਿਵਾਸੀ ਆ ਉਹਨਾਂ ਦੇ ਲਈ ਵੀ ਤੇ ਬਾਕੀਆਂ ਦੇ ਲਈ ਵੀ, ਹੁਣ ਜਿਹੜੇ ਆ ਕੇ ਵਸੇ ਆ ਦੇਖੋ ਉਹਨਾਂ ਨੇ ਜਾਣਾ ਤਾਂ ਹੈ ਨਹੀਂ। ਕਹਿਣ ਨੂੰ ਤਾਂ ਜੋ ਮਰਜ਼ੀ ਜਿਹੜਾ ਉਹ ਕਹੀ ਜਾਵੇ, ਜਿੱਦਾਂ ਹੁਣ ਵੀ ਕੋਈ ਆਉਂਦਾ ਹੈ ਤੇ ਉਹਨੂੰ ਕਹਿ ਤਾਂ ਦਿੰਦੇ ਆ ਮੂੰਹ ਚੱਕ ਕੇ ਜਿਹੜਾ ਮਰਜ਼ੀ ਵੀ ਚਲੋ ਜੀ ਵਾਪਸ ਆਪਣੇ ਮੁਲਕ ਜਿਹੜਾ ਉਹ ਚਲੇ ਜਾਓ। ਇੱਦਾਂ ਨਹੀਂ ਹੁੰਦਾ। ਕਿਸੇ ਟਾਈਮ ਦੇ ਉੱਤੇ ਉਹ ਵੀ ਇੱਦਾਂ ਹੀ ਜਿਹੜੇ ਆ ਇਸ ਧਰਤੀ ਤੇ ਆ ਕੇ ਬੈਠੇ ਨੇ ਤੇ ਹੁਣ ਜਿਹੜੇ ਉਹ ਠੀਕ ਨੇ। ਹੋਣੇ ਆ ਵੀ ਮਿਲ ਬੈਠ ਕੇ ਸਾਰੇ ਜਿਹੜੇ ਅਸਲ ਦੇ ਵਿੱਚ ਸਦਭਾਵਨਾ ਜਿਹੜੀ ਉਹ ਬਣੀ ਜੀ ਰਵੇ। ਸੋ ਇਹੀ ਆਪਾਂ ਜਿਹੜਾ ਉਹ ਸੋਚੀਏ। ਜੀ ਰਮਨ ਜੀ। ਜੀ। ਸੋ ਬਿਲਕੁਲ ਇਹਦੇ 'ਚ ਥੋੜ੍ਹਾ ਜਿਹਾ ਮੈਂ ਹੋਰ ਐਡ ਕਰਨਾ ਚਾਹੁੰਦਾ। ਰਾਜਕਨਵੀਰ ਸਿੰਘ ਜੀ ਉਹ ਕਹਿੰਦੀ ਵੀ ਮੈਂ ਆਪਣੀ ਕਮਿਊਨਿਟੀ ਨੂੰ ਵੀ ਇਹੀ ਮੈਸੇਜ ਦਿੰਦੀ ਆ ਵੀ ਜੇ ਅਸੀਂ ਆਪਣਾ ਟ੍ਰੈਡੀਸ਼ਨ ਨਾ ਰੱਖਿਆ ਤੇ ਅਸੀਂ ਕਲੋਨੀਅਲਿਜ਼ਮ ਜਿਹੜਾ ਆ ਉਹਦੇ ਵਿੱਚ ਸਵੈਲੋ ਹੋ ਜਾਾਂਗੇ। ਸੋ ਆਪਾਂ ਜਿੱਥੇ ਅੱਜ ਥੈਂਕਸਗਿਵਿੰਗ ਮਨਾ ਰਹੇ ਆ, ਜਿੰਨੇ ਵੀ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ, ਇੱਕ ਵਾਰੀ ਫੇਰ ਦੱਸਦੇ ਆ ਵੀ ਆਪਣੇ ਸਿੱਖ ਆਰਟ, ਪੰਜਾਬੀ ਕਲਚਰ ਆਰਟ, ਕਰੋਨਾ ਵਾਇਰਸ ਨੂੰ ਲੈ ਕੇ, ਕਿਸਾਨ ਮੋਰਚੇ ਨੂੰ ਲੈ ਕੇ ਜਿਹੜੀ ਐਗਜ਼ੀਬਿਸ਼ਨ ਆ ਫ੍ਰਿਜਨੋ ਜਿਹੜੀ ਆ ਪੰਜਾਬੀ ਰੇਡੀਓ ਯੂਐਸਏ ਦਾ ਸਟੂਡੀਓ, ਪੰਜਾਬੀ ਕਲਚਰ ਸੈਂਟਰ ਦਾ ਸਟੂਡੀਓ ਉੱਥੇ ਲੱਗੀ ਹੋਈ ਆ। ਸੋ ਜੇ ਤੁਸੀਂ ਆਪਣਾ ਜਿਹੜੇ ਆ ਕਲਚਰ ਬਚਾਉਣਾ ਆ, ਧਰਮ ਬਚਾਉਣਾ ਆ, ਘੱਟੋ ਘੱਟ ਬੱਚਿਆਂ ਨੂੰ ਇਹਨਾਂ ਛੁੱਟੀਆਂ ਦੇ ਦੌਰਾਨ ਉਹ ਵੀ ਚੀਜ਼ ਜ਼ਰੂਰ ਸ਼ੋਅ ਕਰੋ। ਨਹੀਂ ਤਾਂ ਫਿਰ ਇਹ ਸੇਮ ਚੀਜ਼ ਉਹੀ ਹੋਣੀ ਆ ਜਿਹੜੀ ਇਹ ਨੇਟਿਵ ਅਮਰੀਕਨ ਬੀਬੀ ਜਿਹੜੀ ਕਹਿ ਰਹੀ ਹੈਗੀ ਆ। ਹੁਣ ਇੱਕ ਪਾਸੇ ਮੈਂ ਇਹਨੂੰ ਰਿਲੇਟ ਕਰ ਰਿਹਾ ਸੀ ਰਾਜਕਨਵੀਰ ਸਿੰਘ ਜੀ ਵੀ ਐਗਜ਼ੈਕਟਲੀ ਸੇਮ ਵੀ ਇੱਕ ਪਾਸੇ ਕਈ ਲੋਕ ਕਿੰਨੀ ਖੁਸ਼ੀ ਮਨਾ ਰਹੇ ਆ ਵੀ ਲਓ ਜੀ ਮੋਦੀ ਨੇ ਜਿਹੜੇ ਲਾਅ ਵਾਪਸ ਕਰ ਲਿਆ, ਪਰ ਜਿਹੜੇ 750 ਦੇ ਕਰੀਬ ਉੱਥੇ ਬੰਦੇ ਸ਼ਹੀਦ ਹੋਏ ਆ ਉਹ ਤੁਸੀਂ ਭੁੱਲ ਜਾਓਗੇ। ਸੇਮ ਚੀਜ਼ ਉਹ ਵਿਚਾਰੇ ਇੰਡੀਅਨਸ ਰੋ ਰਹੇ ਹੈਗੇ ਆ। ਜੀ ਬਿਲਕੁਲ ਜੀ। ਇਹ ਜਿਹੜੀ ਚੀਜ਼ ਹੈਗੀ ਆ, ਜੇ ਆਪਾਂ ਉਹੀ ਜਿੱਦਾਂ ਤੁਸੀਂ ਹਰਜੋਤ ਭਾਜੀ ਕੀਤਾ ਕਿ ਰਿਲੇਟ ਕਰੋ ਕਿ ਇਹਨੂੰ ਜੇ ਕੰਪੇਅਰ ਕਰਦੇ ਹਾਂ, ਰਿਲੇਟ ਕਰਦੇ ਹਾਂ, ਤੇ ਉਹੋ ਜਿਹੀਆਂ ਚੀਜ਼ਾਂ, ਉਹੋ ਜਿਹੇ ਕੰਮ ਪੰਜਾਬ ਦੇ ਵਿੱਚ ਵੀ ਜਿਹੜੀ ਨਸ਼ਿਆਂ ਦੇ ਨਾਲ ਤੇ ਹੋਰ ਕਿਸੇ ਚੀਜ਼ ਦੇ ਨਾਲ ਜੋੜਨਾ ਕਰਨਾ, ਉਹ ਸਾਰਾ ਕੁਛ ਹੀ ਉੱਦਾਂ ਦਾ ਹੀ ਮਹਿਸੂਸ ਹੁੰਦਾ, ਉੱਦਾਂ ਦਾ ਹੀ ਜਾਪਦਾ ਕਿ ਜਿੱਦਾਂ ਦਾ ਪਹਿਲਾਂ ਜਿਹੜੀ ਕਮਿਊਨਿਟੀ ਦੀ ਗੱਲ ਆਪਾਂ ਕਰ ਰਹੇ ਹਾਂ ਨੇਟਿਵ ਅਮਰੀਕਨਸ ਦੀ, ਉਹਨਾਂ ਦੇ ਨਾਲ ਹੋਇਆ। ਸੋ ਬੜੀਆਂ ਚੀਜ਼ਾਂ ਸਿਮਿਲੈਰਿਟੀਜ਼ ਹੁੰਦੀਆਂ ਆ ਤੇ ਜ਼ਰੂਰੀ ਆ ਕਿ ਟਾਈਮ ਰਹਿੰਦੇ ਅਸੀਂ ਆਪਣੀ ਜਿਹੜੀ ਪਿਛੋਕੜ ਆ, ਆਪਣੀ ਪਛਾਣ ਹੈ ਜਿਹੜੀ, ਉਹਨੂੰ ਜੇ ਅਸੀਂ ਕਾਇਮ ਨਾ ਰੱਖ ਸਕੇ ਤੇ ਬਹੁਤ ਹੀ ਔਖਾ ਹੋ ਜਾਣਾ ਆਉਣ ਵਾਲਾ ਟਾਈਮ। ਜੀ ਬਿਲਕੁਲ। ਸੋ ਆਪਾਂ ਟਰੱਕਿੰਗ ਵਾਲੇ ਮੁੱਦੇ ਦੇ ਉੱਤੇ ਵੀ ਜਿਹੜਾ ਉਹ ਪਰਤੀਏ। ਬਾਕੀ ਇੱਕ ਜਿਹੜੀਆਂ ਇੱਕ ਦੋ ਚੀਜ਼ਾਂ ਜਿਹੜੀਆਂ ਜ਼ਰੂਰ ਕਹਿਣੀਆਂ ਚਾਹਾਂਗੇ ਅੱਜ ਦੇ ਦਿਨ। ਜਿੱਦਾਂ ਆਪਾਂ ਕਿਹਾ ਵੀ ਆਪਾਂ ਮੂਲ ਭਾਵ ਤੋਂ ਤੇ ਜਿਹੜਾ ਦੂਰ ਆ, ਬਹੁਤ ਸਾਰੇ ਲੋਕਾਂ ਨੇ ਡਰਿੰਕ ਐਂਡ ਡਰਾਈਵ ਵਾਲੇ ਪਾਸੇ ਨੂੰ ਵੀ ਜਿਹੜਾ ਉਹ ਹੋ ਜਾਣਾ ਆ। ਪਾਰਟੀ ਜਿਹੜੀ ਕਰਦੀ ਆ, ਪਰ ਪਾਰਟੀ ਤੋਂ ਬਾਅਦ ਚ ਭਾਈ ਡਰਾਈਵ ਨਾ ਕਰਿਓ। ਜਿੱਥੇ ਜਿੱਥੇ ਬਹਿ ਕੇ ਖਾਣਾ ਪੀਣਾ ਆ ਵੀ ਉੱਥੇ ਹੀ ਜਿਹੜੀ ਆ ਉਹ ਤੁਸੀਂ ਸਮਾਂ ਬਤੀਤ ਕਰਿਓ। ਡਰਾਈਵਿੰਗ ਦੇ ਉੱਤੇ ਜਿਹੜਾ ਉਹ ਧਿਆਨ ਦਿਓ। ਬਸਡ ਡਰਾਈਵਿੰਗ ਇਜ਼ ਡਰੰਕ ਡਰਾਈਵਿੰਗ। ਇਹ ਜਿਹੜੇ ਅੱਜ ਤੁਸੀਂ ਥਾਂ ਥਾਂ ਦੇ ਉੱਤੇ ਜਿੰਨੇ ਵੀ ਬੋਰਡ ਲੱਗੇ ਹੋਣਗੇ ਨਾ ਫ੍ਰੀਵੇਜ਼ ਦੇ ਉੱਤੇ, ਉਸ ਦੇ ਉੱਤੇ ਲਿਖਿਆ ਤੁਸੀਂ ਉਹ ਪੜ੍ਹੋਗੇ। ਸੋ ਕੋਈ ਵੀ ਇੱਦਾਂ ਦੀ ਮੂਰਖਤਾ ਜਿਹੜੀ ਉਹ ਨਾ ਕਰੇ ਜਿਸ ਦੇ ਨਾਲ ਉਹ ਆਪਣੀ ਜਾਨ ਨੂੰ ਤਾਂ ਜਿਹੜਾ ਉਹ ਨੁਕਸਾਨ 'ਚ ਪਾਊਗਾ ਹੀ ਪਾਊਗਾ, ਕਿਸੇ ਹੋਰ ਦੇ ਪਰਿਵਾਰ ਨੂੰ ਵੀ ਜਿਹੜਾ ਆ ਉਹ ਵਿਯੋਗ ਦੇ ਵਿੱਚ ਘੱਲੂਗਾ। ਸੋ ਉਸ ਚੀਜ਼ ਤੋਂ ਭਾਈ
ਦੂਰ ਰਹੋ, ਉਸ ਚੀਜ਼ ਦਾ ਜਿਹੜਾ ਤੁਸੀਂ ਪੂਰਨ ਤੌਰ ਦੇ ਉੱਤੇ ਪਰਹੇਜ਼ ਕਰੋ। ਤੇ ਟਰੈਕਿੰਗ ਦੇ ਮੁੱਦੇ ਉੱਤੇ ਰਮਨ ਜੀ ਆਪਾਂ ਜੇ ਗੱਲ ਕਰਦੇ ਜਾਈਏ ਵੀ ਅੱਜ ਦਾ ਜਿਹੜਾ ਆਪਣਾ ਮੁੱਦਾ ਆ ਨਸ਼ਿਆਂ ਦੇ ਨਾਲ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਜੁੜਿਆ ਹੋਇਆ, ਜੀ ਜਿਹੜਾ ਡਰੱਗ ਟੈਸਟਿੰਗ ਜਿਹੜੀ ਉਹ ਹੈਗੀ ਆ, ਉਸ ਦੇ ਵਿੱਚ ਜਿਹੜੀਆਂ ਚੇਂਜਿਸ ਤਾਂ ਜਿਹੜੀਆਂ ਉਹ ਆਈਆਂ ਹੈਗੀਆਂ ਆ, ਪਰ ਇੱਕ ਫਿਕਰਮੰਦੀ ਵਾਲੀ ਜਿਹੜੀ ਗੱਲ ਇਹ ਆ ਰਹੀ ਆ ਵੀ ਆਪਣੇ ਲੋਕ ਜਿਹੜੇ ਓਪੀਆਈਡਸ ਦੇ ਕਰਕੇ ਜਿਹੜਾ ਆ ਉਸ ਦਾ ਵੀ ਸ਼ਿਕਾਰ ਜਿਹੜਾ ਹੋ ਰਹੇ ਹੈਗੇ ਆ। ਜੀ ਬਿਲਕੁਲ, ਅੱਜ ਕੱਲ੍ਹ ਜਿਹੜੀ ਡਰੱਗ ਟੈਸਟਿੰਗ ਪਾਲਿਸੀ ਹੈਗੀ ਆ 2018 ਦੇ ਵਿੱਚ, ਜਿਹੜੀ ਇਹਨੂੰ ਡਰੱਗ ਟੈਸਟਿੰਗ ਨੂੰ ਚੇਂਜ ਕੀਤਾ ਗਿਆ ਸੀਗਾ, ਜਿਹੜੇ ਸਟਿਲ ਅਜੇ ਵੀ ਉਹ ਯੂਜ਼ ਹੋ ਰਿਹਾ 5 ਪੈਨਲ ਜਿਹੜਾ ਹੈਗਾ ਜੀ ਸੋ ਉਹਦੇ ਵਿੱਚ ਜਿਹੜਾ ਟੈਸਟ ਕੀਤਾ ਜਾਂਦਾ ਜਦੋਂ DOT ਡਰੱਗ ਟੈਸਟ ਹੁੰਦਾ ਹੈ, ਜਿਹੜਾ DOT ਆਥੋਰਾਈਜ਼ਡ ਹੈਗਾ ਜਾਂ FMCSA DOT ਦੇ ਨਾਲ ਜੁੜਿਆ ਹੈਗਾ, ਉਹਦੇ ਵਿੱਚ 5 ਪੈਨਲ ਟੈਸਟ ਜਿਹੜਾ ਹੁੰਦਾ ਆ। ਸੋ 5 ਪੈਨਲ ਟੈਸਟ ਦੇ ਵਿੱਚ ਮੈਰੀਜੁਆਨਾ, ਕੋਕੇਨ, ਜਿਹੜੀ ਆ ਹੋਰ ਜਿਹੜੇ ਆਪਣੇ ਹੁੰਦੇ ਆ ਮੈਥ। ਓਪੀਆਇਡਸ, ਮੈਥੈਨਫੈਰਮਿਨ ਤੇ PSP, ਇਹ 5 ਚੀਜ਼ਾਂ ਨੂੰ ਜਿਹੜਾ ਆ ਟੈਸਟ ਕੀਤਾ ਜਾਂਦਾ ਇਹਦੇ ਵਿੱਚ। ਸੋ ਇਹਦੇ ਵਿੱਚ ਜਿਹੜੀ ਇਸ ਵੇਲੇ ਜ਼ਿਆਦੀ ਜਿਹੜੀ ਪ੍ਰੋਬਲਮ ਹੈਗੀ ਉਹ ਹੈਗੀ ਆ ਓਪੀਆਇਡਸ ਦੀ। ਜਿਹੜੀ ਓਪੀਆਇਡਸ ਹੈਗੀ ਆ ਕਿ ਇਹਦੇ ਓਪੀਆਇਡਸ ਦੇ ਅੰਦਰ ਇਹਨਾਂ ਨੇ 5 ਦਵਾਈਆਂ ਜਿਹੜੀਆਂ ਅਸੀਂ ਐਡ ਕੀਤੀਆਂ, 4 ਦਵਾਈਆਂ ਐਡ ਕੀਤੀਆਂ ਸੀ, ਜਿੱਦਾਂ ਕੋਡੀਨ, ਮੋਰਫੀਨ, ਹਾਈਡਰੋਕੋਡੀਨ ਤੇ ਆਕਸੀਕੋਡੀਨ ਜਿਹੜੀਆਂ ਜਾਂ ਆਕਸੀਮੋਰਫੀਨ ਜਿਹੜੀਆਂ ਹੈਗੀਆਂ। ਸੋ ਇਹ ਜਿਹੜੀਆਂ ਦਵਾਈਆਂ ਆ ਇਹ ਨਾਰਮਲ ਆਪਣੇ ਘਰਾਂ ਦੇ ਵਿੱਚ ਜੇ ਕਿਸੇ ਦੀ ਸਰਜਰੀ ਹੋਈ ਆ ਜਾਂ ਕਿਸੇ ਨੂੰ ਪੇਨ ਕਿਲਰ ਦਿੱਤੀ ਆ ਤੇ ਇਹ ਆਮ ਤੌਰ ਤੇ ਨਾਰਮਲ ਦਵਾਈਆਂ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਆ। ਤੇ ਗਲਤੀ ਇਹ ਹੁੰਦੀ ਆ ਕਿ ਦਵਾਈ ਜਿਹੜੀ ਪ੍ਰਸਕ੍ਰਾਈਬ ਹੈਗੀ ਆ ਉਹ ਜੇ ਹਸਬੈਂਡ ਨੂੰ ਹੈਗੀ ਆ ਤੇ ਉਹ ਵਾਈਫ, ਮਦਰ, ਫਾਦਰ, ਹਰ ਇੱਕ ਬੰਦਾ ਜਿਹੜਾ ਆ ਉਹ ਪੇਨ ਕਿਲਰ ਜਿਹੜੀ ਉਹ ਲੈ ਲੈਂਦਾ ਆ। ਉਹ ਕਹਿੰਦੇ ਵੀ ਇਹ ਸਟਰੋਂਗ ਆ, ਚੱਲ ਸਟਰੋਂਗ ਆ, ਠੀਕ ਆ। ਸੋ ਹੁਣ ਉਹ ਜਦੋਂ CDL ਹੋਲਡਰ ਜਿਹੜਾ ਆ, ਕਮਰਸ਼ੀਅਲ ਡਰਾਈਵਰ ਲਾਇਸੈਂਸ ਹੋਲਡਰ ਆ, ਜਦੋਂ ਉਹ ਲੈਂਦਾ ਆ, ਠੀਕ ਹੈ ਨਾ, ਉਹਨੂੰ ਵੀ ਮਤਲਬ ਕਿ ਆਬਵੀਅਸਲੀ ਪੇਨ ਕਿਲਰ ਹੈਗੀ ਆ ਤੇ ਕਈ ਵਾਰੀ ਕਈ ਲੋਕੀ ਤਾਂ ਉਹਨੂੰ ਲੋੜ ਆ ਤੇ ਕਈ ਲੋਕੀ ਦੀ ਮਿਸਯੂਜ਼ ਕਰਦੇ ਆ। ਸੋ ਉਹ ਜਦੋਂ ਲੈਂਦੇ ਆ ਤੇ ਉਹ ਨਾਰਮਲ ਦਵਾਈ ਦੇ ਤੌਰ ਤੇ ਲੈ ਲਈ ਵੀ, ਜਾਂ ਕਿਸੇ ਨੇ ਨਸ਼ੇ ਦੇ ਤੌਰ ਤੇ ਵੀ ਲਈ ਆ, ਕਿਸੇ ਨੇ ਦਵਾਈ ਦੇ ਤੌਰ ਤੇ ਲਈ ਆ। ਪਰ ਜੇ ਤੁਹਾਡਾ ਟਰੱਕ ਤੇ ਤੁਸੀਂ ਰਾਤੀ ਗੋਲੀ ਲੈ ਕੇ ਸੌਂ ਗਏ, ਸਵੇਰੇ ਅਰਲੀ ਮਾਰਨਿੰਗ ਉੱਠੇ ਤੇ ਤੁਸੀਂ ਟਰੱਕ ਤੇ ਚਲੇ ਗਏ, ਤੁਹਾਡਾ ਰੈਂਡਮ ਟੈਸਟ ਆ ਗਿਆ। ਰੈਂਡਮ ਡਰੱਗ ਟੈਸਟ ਇਸੇ ਲਈ ਕੀਤਾ ਜਾਂਦਾ ਕਿ ਅਚਾਨਕ ਕਰਨਾ, ਬਿਲਕੁਲ, ਠੀਕ ਹੈ ਨਾ। ਸੋ ਜੇ ਤੁਹਾਡਾ ਰੈਂਡਮ ਆ ਜਾਂਦਾ ਆ ਤੇ ਤੁਸੀਂ ਰੈਂਡਮ ਡਰੱਗ ਟੈਸਟ ਦੇ ਵਿੱਚ ਤੁਸੀਂ ਚਲੇ ਜਾਂਦੇ ਆ ਅਚਨਚੇਤ, ਉਹ ਜਿਹੜੀਆਂ ਤੁਸੀਂ ਮੈਡੀਸਨ ਰਾਤੀ ਲਈ ਆ ਉਹ ਤੁਹਾਡੀ ਪੋਜ਼ਿਟਿਵ ਆਊਗੀ, ਤੁਹਾਡਾ ਡਰੱਗ ਟੈਸਟ ਪੋਜ਼ਿਟਿਵ ਆਊਗਾ ਡੈਫੀਨੇਟਲੀ, ਠੀਕ ਹੈ। ਹੁਣ ਉੱਥੇ ਸਿਚੁਏਸ਼ਨ ਕੀ ਆ ਕਿ ਅੱਗੇ ਸਿਚੁਏਸ਼ਨ ਹੁੰਦੀ ਸੀਗੀ, ਅੱਗੇ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਨਹੀਂ ਸੀ ਹੁੰਦਾ ਜੀ। ਸੋ ਰਿਪੋਰਟਿੰਗ ਲੇਟ ਹੁੰਦੀ ਸੀ, ਨਹੀਂ ਹੁੰਦੀ ਸੀ, ਬਚ ਗਏ, ਇੱਧਰ ਉੱਧਰ ਹੋ ਗਏ, ਕੁਛ ਹੋ ਗਿਆ, ਚੱਲ ਜਾਂਦਾ ਸੀਗਾ। ਹੁਣ ਜਿੱਦਾਂ ਹੀ ਤੁਹਾਡੀ ਪੋਜ਼ਿਟਿਵ ਹੋਣੀ ਆ, ਜਿਹੜੀ ਲੈਬ ਨੇ ਟੈਸਟ ਕੀਤਾ ਆ, ਜਿਹੜੇ ਡਾਕਟਰ ਨੇ ਕੀਤਾ ਆ, ਸਾਰਿਆਂ ਨੇ ਰਾਈਟ ਵੇ ਰਿਪੋਰਟਿੰਗ ਕਰਨੀ ਆ, ਵਿਦਿਨ 24 ਆਵਰ ਰਿਕੁਆਇਰਡ ਹੈ ਉਹਨਾਂ ਨੂੰ ਕਰਨੀ ਪੈਣੀ, ਠੀਕ ਹੈ। ਹੁਣ ਇੱਕ ਵਾਰੀ ਜਦੋਂ ਤੁਹਾਡੀ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਤੇ ਰਿਪੋਰਟਿੰਗ ਹੋ ਗਈ, ਉਸ ਤੋਂ ਬਾਅਦ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂਗਾ ਵਿਦਆਊਟ ਗੋਇੰਗ ਟੂ ਦਾ ਸਬਸਟੈਂਸ ਅਬਿਊਜ਼ ਪ੍ਰੋਫੈਸ਼ਨਲ, ਜਿਹੜਾ SAP ਹੁੰਦਾ ਆ। ਜਿਹੜਾ SAP ਆ, ਸਬਸਟੈਂਸ ਅਬਿਊਜ਼ ਪ੍ਰੋਫੈਸ਼ਨਲ ਆ, ਤੁਹਾਡੀ ਜਿਹੜੀ ਟਰੱਕਿੰਗ ਕੰਪਨੀ ਆ ਜਾਂ ਜਿਹੜੀ ਕੰਪਨੀ ਤੁਸੀਂ ਕੰਮ ਕਰਦੇ ਆ, ਇੰਪਲੋਇਰ ਤੁਹਾਡਾ ਜਿਹੜਾ ਆ, ਉਹਨੇ ਤੁਹਾਨੂੰ SAP ਦੇ ਕੋਲ ਭੇਜਣਾ ਆ, ਰੈਫਰ ਕਰਨਾ ਆ, ਜਾਂ ਡਾਕਟਰ ਨੇ ਜਾਂ ਉਹਨੇ ਕਿਸੇ ਨੇ ਵੀ ਰੈਫਰ ਕਰਨਾ ਆ ਜੀ। ਉਸ ਤੋਂ ਬਾਅਦ ਜਿਹੜਾ SAP ਹੈਗਾ ਆ, ਉਹਨੇ ਤੁਹਾਡੇ ਸਰਕਮਸਟੈਂਸਸ ਦੇਖਣੇ ਆ ਕਿ ਤੁਹਾਡਾ ਕੀ ਪ੍ਰੋਬਲਮ ਸੀ, ਕੀ ਹੋਇਆ, ਕਿਹੜਾ ਡਰੱਗ ਪੋਜ਼ਿਟਿਵ ਆਇਆ, ਕੀ ਕਿੱਦਾਂ ਹੋਇਆ, ਸਾਰਾ ਕੁਝ, ਠੀਕ ਹੈ। ਹੁਣ ਉੱਥੇ ਜਿਹੜਾ SAP ਹੈਗਾ ਆ ਉਹ ਕਿਵੇਂ ਤੁਹਾਨੂੰ ਟਰੀਟ ਕਰਦਾ ਆ, ਕਿੰਨੇ ਚਿਰ ਦਾ ਪ੍ਰੋਗਰਾਮ ਪਾਉਂਦਾ ਆ, ਠੀਕ ਹੈ। ਪਹਿਲੀ ਗੱਲ ਤੇ ਹੈ ਕਿ ਜਦੋਂ ਤੁਹਾਡਾ ਪੋਜ਼ਿਟਿਵ ਆ ਗਿਆ, ਤੁਹਾਡੀ ਕੰਪਨੀ ਇਜ਼ ਰਿਕੁਆਇਰਡ ਟੂ ਟੇਕ ਯੂ ਆਫ ਦਾ ਡਰਾਈਵਿੰਗ, ਉਸੇ ਵੇਲੇ ਡਰਾਈਵਿੰਗ ਨਹੀਂ ਕਰ ਸਕਦੇ ਉਸ ਤੋਂ ਬਾਅਦ ਤੁਸੀਂ, ਠੀਕ ਹੈ, ਠੀਕ ਹੈ ਜੀ। ਸੋ ਟੇਕ ਯੂ ਆਫ ਦਾ ਡਰਾਈਵਿੰਗ ਤੋਂ ਜਦੋਂ ਤੁਹਾਨੂੰ ਲਾਤਾ, ਉਸ ਤੋਂ ਬਾਅਦ ਤੁਸੀਂ SAP ਕੋਲ ਗਏ, SAP ਨੇ ਤੁਹਾਨੂੰ 6 ਮਹੀਨੇ ਦਾ ਪ੍ਰੋਗਰਾਮ ਦੇ ਦਿੱਤਾ। ਮੰਨ ਲਓ ਕਿ ਉਹਨੇ ਕਿਹਾ ਕਿ 6 ਮਹੀਨੇ ਤੈਨੂੰ ਕਲੀਨ ਰਹਿਣਾ ਪੈਣਾ ਹੈ, ਠੀਕ ਹੈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਤੇਰਾ ਕਲਾਸਿਸ ਲੱਗਣੀਆਂ, ਤੁਸੀਂ ਕਲਾਸਿਸ ਅਟੈਂਡ ਕਰਨੀਆਂ। ਕਲਾਸਿਸ ਅਟੈਂਡ ਕਰਨ ਦੇ ਨਾਲ ਤੁਸੀਂ ਫਿਰ ਰੈਗੂਲਰਲੀ ਡਰੱਗ ਟੈਸਟ ਲਈ ਜਾਣਾ। ਅੱਛਾ। ਔਰ ਰੈਗੂਲਰਲੀ ਜਿਹੜਾ ਡਰੱਗ ਟੈਸਟ ਹੋਣਾ ਆ ਉਹ ਅਬਜ਼ਰਵਡ ਹੋਣਾ ਆ, ਸੋ ਤੁਹਾਨੂੰ ਅਪ ਐਂਡ ਡਾਊਨ ਟਰਨ ਅਰਾਊਂਡ ਵਾਲਾ ਟੈਸਟ ਹੋਣਾ ਆ। ਸੋ ਠੀਕ ਹੈ, ਉਹ ਜਿਹੜੀ ਚੀਜ਼ ਆ ਉਹ ਫਿਰ ਤੁਹਾਨੂੰ ਜਿੰਨੀ ਦੇਰ ਤੱਕ ਤੁਹਾਨੂੰ ਪ੍ਰਸਕ੍ਰਾਈਬ ਕੀਤਾ ਹੈ ਉਹਨੇ, ਜੇ 6 ਮਹੀਨੇ ਕੀਤਾ ਤੇ 6 ਮਹੀਨੇ ਤੁਹਾਨੂੰ, ਜੇ ਉਹਨੇ ਕਿਹਾ ਕਿ ਐਵਰੀ ਮੰਥ ਜਾਣਾ ਪੈਣਾ, ਸੋ ਐਵਰੀ ਮੰਥ ਜਾਣਾ ਪੈਣਾ। ਐਵਰੀ ਮੰਥ ਤੁਹਾਨੂੰ ਕਲੀਨ ਡਰੱਗ ਟੈਸਟ ਚਾਹੀਦਾ। ਜੇ ਉਹ ਚ ਫਿਰ ਕਿਤੇ ਪੋਜ਼ਿਟਿਵ ਆ ਗਿਆ ਤੇ ਦੈਨ ਯੂ ਆਰ ਡਨ,
ਅੱਛਾ ਹਾਂ, ਸੋ ਫਿਰ ਉਹ ਸੈਕਿੰਡ ਸਟ੍ਰਾਈਕ ਡਨ ਫਿਰ ਉਹ 6 ਮਹੀਨੇ ਤੋਂ ਗਾਂ ਫਿਰ ਹੋ ਸਕਦਾ ਉਹ ਕਵੇ ਵੀ ਇੱਕ ਹੋਰ 6 ਮਹੀਨੇ ਲੱਗਣੇ ਆ, ਸਾਲ ਲੱਗਣਾ ਹੈ ਤੈਨੂੰ। ਇਸ ਦਰਮਿਆਨ ਤੁਸੀਂ ਡਰਾਈਵਿੰਗ ਨਹੀਂ ਕਰ ਸਕਦੇ, ਇਹ ਪਹਿਲੀ ਗੱਲ। ਠੀਕ ਆ, ਪਹਿਲੀ ਗੱਲ, ਇਸ ਦਰਮਿਆਨ ਡਰਾਈਵਿੰਗ ਨਹੀਂ ਕਰ ਸਕਦੇ। ਤੁਹਾਨੂੰ ਕੋਈ ਜਿਹੜੀਆਂ ਨਾਨ ਸੈਂਸਿਟਿਵ ਡਿਊਟੀਜ਼ ਹੈਗੀਆਂ ਮੇਬੀ ਉਸ ਟਰੱਕਿੰਗ ਕੰਪਨੀ ਦੇ ਵਿੱਚ, ਜੇ ਉਹ ਤੁਹਾਨੂੰ ਆਫਿਸ ਵਰਕ ਦਿੰਦੇ ਆ ਕੁਝ ਦਿੰਦੇ ਜਿਹਦੇ ਵਿੱਚ ਕਿ ਤੁਸੀਂ ਡਰਾਈਵਿੰਗ ਨਹੀਂ ਇਨਵੋਲਵਡ ਹੈਗੀ, ਸੋ ਮੋਸਟ ਪ੍ਰੋਬਬਲੀ ਜੇ ਕੋਈ ਇਦਾਂ ਹੁੰਦਾ ਉਹਦੇ ਲਈ ਉਹ ਆਪਸ਼ਨ ਅਵੇਲੇਬਲ ਨਹੀਂ ਹੁੰਦਾ, ਉਹ ਆਪਸ਼ਨ ਅਵੇਲੇਬਲ ਨਹੀਂ ਗੀ। ਸੋ ਉਸ ਤੋਂ ਬਾਅਦ ਜਿੰਨਾ ਚਿਰ ਤੱਕ ਤੁਸੀਂ ਉਹ ਰਿਟਰਨ ਟੂ ਡਿਊਟੀ ਪ੍ਰੋਸੈਸ ਜਿਹੜਾ ਕੰਪਲੀਟ ਨਹੀਂ ਕਰਦੇ, ਕਿ ਤੁਹਾਡਾ ਫਾਈਨਲ ਡਰਗ ਟੈਸਟ ਹੋਊਗਾ ਰਿਟਰਨ ਟੂ ਡਿਊਟੀ ਜੀ। ਸੋ ਜੇ ਉਹ ਨੈਗੇਟਿਵ ਆਉਂਦਾ ਆ ਤੇ ਦੈਨ ਤੁਸੀਂ ਬੈਕ ਟੂ ਡਿਊਟੀ ਜਾ ਸਕਦੇ ਆ, ਬੈਕ ਟੂ ਨੋਰਮਲ ਮਤਲਬ ਕਿ ਚੀਜ਼ ਜਾ ਸਕਦੇ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ 4 ਮੈਡੀਕੇਸ਼ਨਸ ਜਿਹੜੀਆਂ 2018 ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਆ, ਉਹ ਬਹੁਤ ਹੀ ਕ੍ਰਿਟੀਕਲ ਹੈਗੀਆਂ, ਕਿਉਂਕਿ ਆਮ ਨਾਰਮਲ ਘਰਾਂ ਦੇ ਵਿੱਚ ਕੋਡੀਨ, ਮੋਰਫੀਨ, ਇਹ ਸਾਰੀਆਂ ਚੀਜ਼ਾਂ, ਹਾਈਡਰੋ ਕੋਡੀਨ, ਆਕਸੀਕੋਡੀਨ, ਇਹ ਆਮ ਨਾਰਮਲ ਘਰਾਂ ਦੇ ਵਿੱਚ ਪੇਨ ਕਿਲਰ ਹੁੰਦੀਆਂ। ਔਰ ਇਹ ਵੀ ਜ਼ਰੂਰੀ ਆ, ਠੀਕ ਆ, ਜੇ ਤੁਹਾਨੂੰ ਡਾਕਟਰ ਨੇ ਪ੍ਰਸਕ੍ਰਾਈਬ ਕੀਤੀ ਆ ਜੀ ਔਰ ਤੁਸੀਂ ਲੈ ਰਹੇ ਹੋ, ਡਾਕਟਰ ਦੇ ਪ੍ਰਸਕ੍ਰਾਈਬ ਕਰਨ ਤੋਂ ਬਾਅਦ ਲੈ ਰਹੇ ਆ, ਦੈਟ ਇਜ਼ ਫਾਈਨ। ਜੇ ਤੁਹਾਡੇ ਪੋਜ਼ਿਟਿਵ ਆਉਂਦੀ, ਤੁਸੀਂ ਡਾਕਟਰ ਨੂੰ ਕਹਿ ਸਕਦੇ ਕਿ ਭਾਈ ਮੇਰੇ ਕੋਲ ਪ੍ਰਸਕ੍ਰਿਪਸ਼ਨ ਹੈਗੀ ਆ, ਮੈਂ ਉਹਦੇ ਅਕੋਰਡਿੰਗਲੀ ਲੈ ਰਿਹਾ ਹੈਗਾ, ਠੀਕ ਹੈ ਨਾ। ਫਿਰ ਆਊਟ ਆਫ ਪ੍ਰਸਕ੍ਰਿਪਸ਼ਨ ਫਿਰ ਪ੍ਰੋਬਲਮ ਆਉਂਦੀ ਤੇ ਪ੍ਰੋਬਲਮ ਆਪਣੇ ਹੈ ਹੀ ਇਦਾਂ ਹੈ ਕਿ ਆਪਾਂ ਕਦੀ ਵੀ ਆਪਣੀ ਪ੍ਰਸਕ੍ਰਾਈਬ ਗੋਲੀ ਤਾਂ ਪੇਨ ਕਿਲਰ ਤਾਂ ਕੋਈ ਲੈਂਦਾ ਹੀ ਨਹੀਂ, ਠੀਕ ਹੈ ਨਾ। ਉਹੋ ਹੀ ਲੈਂਦਾ ਜਿਹਨੂੰ ਐਕਚੁਅਲ ਜਿਹਨੇ ਪ੍ਰਸਕ੍ਰਾਈਬ ਕਰਵਾਈ ਹੁੰਦੀ ਹੈ। ਤੇ ਉਸ ਤੋਂ ਬਾਅਦ ਘਰ ਦੇ ਵਿੱਚ ਜੇ ਇੱਕ ਪੇਨ ਕਿਲਰ ਆਉਂਦੀ ਹੈ ਤਾਂ ਮੇਰੇ ਖਿਆਲ 5-7 ਜਣਿਆਂ ਨੂੰ ਤਾਂ ਵਰਤ ਜਾਂਦੀ ਹੈ। ਇਹ ਤਾਂ ਬਿਲਕੁਲ ਰਮਨ ਜੀ ਤੇ ਹਰਜੋਤ ਜੀ, ਇਹ ਜਿਹੜਾ ਅਮਰੀਕਾ ਦੇ ਵਿੱਚ ਓਪੀਆਇਡ ਦਾ ਕ੍ਰਾਈਸਿਸ ਦਾ ਮੋਢੀ ਇਸੇ ਚੀਜ਼ ਤੋਂ ਪੁੱਜਾ ਵੀ ਕਿਸੇ ਇੱਕ ਨੂੰ ਘਰ ਦੇ ਵਿੱਚ ਦਵਾਈ ਉਹ ਲੱਗੀ, ਗਾਂ ਨਿਆਣਿਆਂ ਨੇ ਦੂਜਿਆਂ ਨੇ ਵੀ ਉਹਨਾਂ ਦੇ ਨਾਂ ਦੇ ਉੱਤੇ ਜਿਹੜੀਆਂ ਉਹ ਹੀ ਖਾਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਐਸੀ ਜਿਹੜੀ ਲੱਤ ਲੱਗ ਗਈ। ਤੇ ਇਹ ਇਕੱਲਾ ਇਹੀ ਨਹੀਂ, ਈਵਨ ਤੁਸੀਂ ਅਡਿਕਸ਼ਨ ਤੋਂ ਬਗੈਰ ਵੀ ਜੇ ਤੁਸੀਂ ਖਾ ਰਹੇ ਆ, ਤੁਸੀਂ ਦੇਖੋ ਵੀ ਤਾਂ ਵੀ ਤੁਹਾਡੇ ਲਈ, ਤੁਹਾਡੇ ਇੱਕ ਹਿਸਾਬ ਦੇ ਨਾਲ ਕੰਮਕਾਰ ਜਿਹੜਾ ਕਰੀਅਰ ਆ ਤੁਹਾਡਾ, ਉਹ ਟੋਟਲੀ ਤਬਾਹ ਹੋ ਸਕਦਾ ਆ, ਟੋਟਲੀ ਕੰਮ ਜਿਹੜਾ ਉਹ ਬੈਨ ਹੋ ਸਕਦਾ ਆ। ਹੁਣ ਤੁਸੀਂ ਜਿੱਦਾਂ ਆਫ ਦੀ ਈਅਰ ਆਪਾਂ ਪਹਿਲੋਂ ਗੱਲ ਕਰ ਰਹੇ ਸੀ ਵੀ ਤੁਹਾਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਵੀ ਸਾਡੇ ਡਰੱਗ ਟੈਸਟ ਦੇ ਵਿੱਚ ਆ ਗਿਆ ਆ, ਉਹ ਆ ਗਿਆ ਆ, ਵੀ ਅਸੀਂ ਕੀ ਕਰ ਸਕਦੇ ਆ। ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ। ਬਿਲਕੁਲ ਰਾਜਕਰਨ, ਅਜੇ ਕੱਲ ਦੀ ਖਬਰ ਹੈਗੀ ਆ ਕਿ ਜਿਹੜੀ ਇਹ ਓਪੀਆਇਡ ਦੀ ਪ੍ਰੋਬਲਮ ਹੈਗੀ ਆ, ਉਹਦੇ ਤੇ ਐਕਚੁਅਲੀ ਫਾਰਮੇਸੀਜ਼ ਨੂੰ, ਜਿਹੜੀਆਂ ਵਾਲਮਾਰਟ, ਵਾਲਗ੍ਰੀਨ, ਇਹ ਉਹ ਸਾਰੀਆਂ ਫਾਰਮੇਸੀਜ਼, ਇਹਨਾਂ ਨੂੰ ਪਿਨ ਪੁਆਇੰਟ ਕੀਤਾ ਜਾ ਰਿਹਾ ਕਿ ਇਹਨਾਂ ਦੀ ਪ੍ਰੋਬਲਮ ਹੈਗੀ ਆ, ਇਹਨਾਂ ਨੇ ਵੰਡੀਆਂ ਜਾਂਦੀਆਂ, ਹੈ ਨਾ। ਸੋ ਆਈ ਡੋਂਟ ਨੋ ਕਿ ਕਿੱਥੇ ਸਿਚੁਏਸ਼ਨ ਹੈਗੀ ਆ, ਬਟ ਪਰਸਨਲ ਚੋਇਸ ਜਿਹੜੀ ਹੈਗੀ ਆ ਉਹ ਸਾਰਿਆਂ ਨਾਲੋਂ ਵੱਡੀ ਹੈਗੀ ਆ। ਦਵਾਈ ਜਾਂ ਨਸ਼ਾ ਕੋਈ ਵੀ ਸਾਹਮਣੇ ਪਿਆ ਆ, ਇਟਸ ਯੋਰ ਪਰਸਨਲ ਚੋਇਸ। ਜੇ ਤੁਸੀਂ ਪਰਸਨਲੀ ਮਤਲਬ ਯੂਜ਼ ਕਰਦੇ ਆ। ਇੱਦਾਂ ਹੀ ਇੱਕ ਕਾਲ ਆਈ ਸੀਗੀ ਕਿ ਜਿਹਦੇ ਵਿੱਚ ਬੰਦਾ ਕਹਿ ਰਿਹਾ ਕਿ ਮੈਨੂੰ ਪੋਜ਼ਿਟਿਵ ਆ ਗਿਆ, ਤੇ ਮੈਂ ਉਹਨੂੰ ਪੁੱਛਿਆ ਵੀ ਕਿਸ ਡਰੱਗ ਤੇ ਪੋਜ਼ਿਟਿਵ ਆਇਆ, ਤੇ ਉਹ ਕਹਿੰਦਾ ਕੁਛ ਨਹੀਂ ਹੋਇਆ ਜੀ, ਰਾਤੀ ਇੱਦਾਂ ਹੀ ਸਾਰੇ ਯਾਰ ਦੋਸਤ ਬੈਠੇ ਸੀਗੇ ਤੇ ਉਹਨਾਂ ਨੇ ਮੈਨੂੰ ਕੋਕੇਨ ਖਵਾਤੀ, ਤੇ ਮੈਨੂੰ ਪਤਾ ਨਹੀਂ ਸੀ ਵੀ ਕੋਕੇਨ ਡਰੱਗ ਚ ਆਉਂਦੀ ਆ, ਤੇ ਮੇਰੀ ਪੋਜ਼ਿਟਿਵ ਆ ਗਈ ਹੁਣ। ਤੇ ਮੈਨੂੰ ਜ਼ੈਬ ਨੇ 1 ਸਾਲ ਦੇ ਪ੍ਰੋਗਰਾਮ ਤੇ ਪਾਤਾ, ਤੇ 1 ਸਾਲ ਹੁਣ ਫਿਰ ਮੈਂ ਇਦਾਂ ਕਰਦਾ, ਮੈਂ ਸਟੋਰ ਤੇ ਕੰਮ ਕਰ ਲੈਣਾ ਤੇ ਫਿਰ ਮੈਂ ਟਰੱਕ ਚਲਾਉਣ ਲੱਗ ਪਊਗਾ। ਅੱਜ ਮੈਂ ਕਿਹਾ ਨਹੀਂ, ਉਹਨੇ ਮੈਨੂੰ ਇੰਨੀ ਗੱਲ ਵੀ ਕਹੀ ਕਿ ਮੈਨੂੰ ਪਤਾ ਨਹੀਂ ਸੀ ਕੋਕੇਨ ਡਰੱਗ ਹੁੰਦੀ ਆ, ਤੇ ਮੈਂ ਕਿਹਾ ਮੇਰੇ ਖਿਆਲ ਦੇ ਵਿੱਚ ਤੈਨੂੰ ਡਰਾਈਵਰ ਲਾਇਸੈਂਸ, ਜਿਹੜਾ ਕਮਰਸ਼ੀਅਲ ਲਾਇਸੈਂਸ ਹੈ, ਤੂੰ ਹੱਕਦਾਰ ਨਹੀਂਗਾ ਉਸ ਲਾਇਸੈਂਸ ਦਾ। ਤੁਸੀਂ ਦੇਖੋ ਵੀ ਜੇ ਇਦਾਂ ਦੀ ਜਿਹੜੀ ਉਹ ਚੀਜ਼ ਆ ਤਾਂ ਫਿਰ ਬਹੁਤ ਮਾੜੀ ਆ। ਸੋ ਜਦੋਂ ਓਪੀਆਇਡ ਦੀ ਗੱਲ ਆਉਂਦੀ ਆ, ਸੋ ਮੁੱਢ ਉਹਦਾ ਅਫੀਮ ਚ ਵੱਜਦਾ। ਬਿਲਕੁਲ। ਤੇ ਹੁਣ ਜਿਹੜੀ ਇੰਨੀ ਵੱਡੀ ਪ੍ਰੋਬਲਮ ਇਹਦੇ ਵਿੱਚ ਕੋਈ ਲੁਕੀ ਛਿਪੀ ਤਾਂ ਗੱਲ ਨਹੀਂ ਹੈਗੀ, ਇਸਦੇ ਵਿੱਚ ਅਫੀਮ ਭੁੱਕੀ ਵਾਲੀ ਜਿਹੜੀ ਗੱਲ ਆ, ਇਹ ਕੋਈ ਲੁਕੀ ਛਿਪੀ ਤਾਂ ਨਹੀਂ ਹੈਗੀ ਆਪਣੀ ਇਸ ਜਿਹੜੀ ਡਰਾਈਵਿੰਗ ਕਮਿਊਨਿਟੀ ਦੇ ਵਿੱਚ ਵੀ ਕੀ ਇਸ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ। ਸੋ ਇਹ ਵੀ ਬਹੁਤ ਵੱਡੀ ਜਿਹੜੀ ਪ੍ਰੋਬਲਮ ਆਊਗੀ ਫਿਰ। ਜੀ ਬਿਲਕੁਲ, ਇਸ ਵੇਲੇ ਇਟਸ ਅਪਕਮਿੰਗ ਪ੍ਰੋਬਲਮ ਹੈਗੀ ਬਹੁਤ ਵੱਡੀ, ਤੇ ਅਸੀਂ ਤਦੇ ਆਪਾਂ ਟਾਈਮ ਟੂ ਟਾਈਮ ਹਰ ਇੱਕ ਨੂੰ ਆਣ ਕੇ ਕਹਿੰਦੇ ਰਹਿੰਦੇ ਆ ਕਿ ਜਿਹੜਾ ਹੁਣ ਸਿਸਟਮ ਬਣ ਚੁੱਕਾ ਆ, ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਬਣ ਚੁੱਕਾ ਆ, ਉਹ 'ਚ ਸਖਤੀ ਬਹੁਤ ਜ਼ਿਆਦਾ ਆ। ਤੁਸੀਂ ਇਹਨੂੰ ਇੰਨਾ ਲਾਈਟਲੀ ਨਾ ਲਓ ਕਿ ਇਹ ਕੋਈ ਗੱਲ ਨਹੀਂ, ਜਿੱਦਾਂ ਪਹਿਲਾਂ ਹੁੰਦਾ ਸੀਗਾ ਕਿ ਮਾੜੀ ਮੋਟੀ ਆ ਗਈ, ਪੋਜ਼ਿਟਿਵ ਆ ਗਿਆ, ਚੱਲ ਕੋਈ ਗੱਲ ਨਹੀਂ, ਇੱਧਰੋਂ ਛੱਡ ਕੇ ਉੱਧਰ ਲੱਗ ਜਾਵਾਂਗੇ, ਇੱਧਰ ਕਰ ਲਾਂਗੇ, ਉੱਧਰ ਕਰ ਲਾਂਗੇ। ਹੁਣ ਉਹ ਚੀਜ਼ ਨਹੀਂ ਹੋ ਸਕਦੀ। ਹੁਣ ਜਿੰਨੇ ਬੰਦੇ ਇਹਦੇ ਚ ਇਨਵੋਲਵ ਆ, ਚਾਹੇ ਉਹ MRO ਹੈਗਾ ਜਿਹੜਾ ਤੁਹਾਡਾ ਮੈਡੀਕਲ ਰਿਵਿਊ ਆਫਿਸਰ ਆ, ਠੀਕ ਹੈ, ਜਿਹੜੀ ਲੈਬ ਤੁਹਾਡਾ ਟੈਸਟ ਕਰਦੀ ਆ, ਜਿਹੜੀ ਕਲੈਕਟਰ ਹੈਗਾ ਆ, ਜਿਹੜੀ ਤੁਹਾਡੀ ਕੰਪਨੀ ਹੈਗੀ ਆ, ਇਹ ਸਾਰੇ ਲਾਇਬਲ ਹੈਗੇ ਆ। ਹੁਣ ਇਹ ਜੇ ਕਿਤੇ ਤੁਹਾਨੂੰ ਕਿਤੇ ਕੋਈ ਛੱਡ ਦੇਵੇ
ਤੇ ਇਹਨਾਂ ਦੀ ਲਾਇਬਿਲਿਟੀ ਜਿਹੜੀ ਆ, ਇਹਨਾਂ ਦੀ ਜਿਹੜੀ ਜੌਬ ਆ ਜਾਂ ਇਹਨਾਂ ਦਾ ਜਿਹੜਾ ਕੰਮ ਆ ਉਹ ਖਤਰੇ 'ਚ ਆ। ਸੋ ਇਸ ਕਰਕੇ ਕੋਈ ਵੀ ਆਪਣਾ ਕੰਮ ਖਤਰੇ 'ਚ ਨਹੀਂ ਪਾਊਗਾ ਔਰ ਕੋਈ ਵੀ ਰਿਸਕ ਨਹੀਂ ਲਊਗਾ ਇਸ ਚੀਜ਼ ਲਈ ਵੀ ਤੁਹਾਨੂੰ ਕਿਤੇ ਵੀ ਅਣਗਹਿਲੀ ਕੀਤੀ ਜਾਵੇ ਜਾਂ ਛੱਡਿਆ ਜਾਵੇ। ਸੋ ਕੋਸ਼ਿਸ਼ ਆਪਣੀ ਇਹੋ ਹੀ ਆ ਕਿ ਇਹ ਇਸ ਤੋਂ ਪਹਿਲਾਂ ਕਿ ਬਹੁਤ ਵੱਡੀ ਪ੍ਰੋਬਲਮ ਖੜੀ ਹੋ ਜਾਵੇ, ਬਹੁਤ ਵੱਡੀ ਪ੍ਰੋਬਲਮ ਬਣ ਜਾਵੇ, ਆਪਾਂ ਇਸ ਚੀਜ਼ ਵੱਲ ਜ਼ਰੂਰ ਧਿਆਨ ਦਈਏ ਕਿ ਜਿਹੜੀਆਂ ਇਹ ਦਵਾਈਆਂ ਹੈਗੀਆਂ ਘਰਾਂ ਦੇ ਵਿੱਚ ਪਈਆਂ ਨਾਰਮਲ ਦਵਾਈਆਂ ਹੈਗੀਆਂ, ਇਹਨਾਂ ਦਾ ਸੇਵਨ ਕਰਨ ਤੋਂ ਪਹਿਲਾਂ ਇਹ ਸੋਚੀਏ ਕਿ ਜੇ ਤੁਸੀਂ ਟਰੱਕ ਤੇ ਜਾਣਾ ਹੈਗਾ ਔਰ ਖਾਸ ਕਰਕੇ ਰਾਜਕਰਨ ਜਿਹੜਾ ਅੱਗੇ ਆਉਣ ਵਾਲਾ ਟਾਈਮ ਹੈ ਨਾ ਉਹ ਸਖਤੀ ਭਰਿਆ ਆ ਬਹੁਤ ਜ਼ਿਆਦਾ। ਔਰ ਇਹਦੇ ਵਿੱਚ ਹੁਣ ਅਸੀਂ ਜਿਹੜਾ ਯੂਰਿਨ ਡਰਗ ਟੈਸਟ ਦੀ ਗੱਲ ਕਰਦੇ ਆ, ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਲਿਖਿਆ ਜਾ ਰਿਹਾ ਹੇਅਰ ਡਰਗ ਟੈਸਟ ਜਾਂ ਨੇਲ ਟੈਸਟ ਜਿਹੜਾ ਹੈਗਾ। ਤੇ ਜਿਹੜਾ ਹੇਅਰ ਡਰਗ ਟੈਸਟ ਹੈਗਾ, ਜੇ ਤੁਹਾਡੇ ਯੂਰਿਨ ਦੇ ਵਿੱਚ ਜਿਹੜੀ ਮਤਲਬ ਕਿ ਨਸ਼ਾ ਹੈਗਾ ਉਹ ਕੁਛ ਇੱਕ ਦੇਰ ਤੱਕ ਰਹਿੰਦਾ, ਉੱਥੇ ਜ਼ਿਆਦਾ ਦਿਨ ਰਹਿੰਦਾ, ਹੇਅਰ ਦੇ ਵਿੱਚ 6 ਮਹੀਨੇ ਤੱਕ ਰਹਿੰਦਾ। ਸੋ ਦੇਖੋ ਇਹ ਵੱਡੀ ਜਿਹੜੀ ਪ੍ਰੋਬਲਮ ਆ ਉਹ ਸਾਰਿਆਂ ਨੂੰ ਜਿਹੜੀ ਉਹ ਝੱਲਣੀ ਪੈ ਸਕਦੀ ਆ। ਤੇ ਤਾਂ ਇਹ ਰਾਜਕਰਨ ਵੀ ਸੀ ਖੁਸ਼ੀ ਜਿਹੀ ਲੈਣ ਲੱਗ ਪੈਂਦੇ। ਆਪਾਂ ਦੇਖਿਆ, ਆਪਾਂ ਬਹੁਤ ਸਮੇਂ ਤੋਂ ਕਵਰ ਕਰਦੇ ਆ ਰਹੇ ਹਾਂ ਮਿਡ ਵੈਸਟ ਦੇ ਵਿੱਚ ਕਿੱਦਾਂ ਵੀ ਬੱਚਿਆਂ ਨੂੰ ਹੀ ਜਿਹੜੇ ਦੰਦ ਕਢਾਉਣ ਗਏ ਉਹਨਾਂ ਨੂੰ ਲੱਗ ਗਈਆਂ, ਫਿਰ ਗਾਂ ਦੀ ਗਾਂ ਖਾਂਦੇ ਗਏ। ਸੋ ਕਈ ਹੁੰਦੇ ਹੀ ਹੁੰਦਾ ਜੀ ਮੇਰਾ ਸਿਰ ਦੁਖਦਾ ਆ ਵੀ ਆਹ ਖਾ ਲੈਂਦੇ ਆ, ਹਨਾ। ਸੋ ਜਿਹੜੇ ਖਾਸ ਕਰਕੇ ਟਰੱਕਿੰਗ ਵੀਰ ਆ ਇਸ ਫੀਲਡ 'ਚ ਆ ਵੀ ਭਾਈ ਧਿਆਨ ਰੱਖੋ ਕਿਤੇ ਫਿਰ ਜਿਸ ਤਰ੍ਹਾਂ ਰਮਨ ਸਿੰਘ ਉਹਨਾਂ ਨੇ ਦੱਸਿਆ ਵੀ ਉਹੀ ਨਾ ਗੱਲ ਹੋਵੇ ਮੁੜ ਕੇ ਫਿਰ ਪਰਮਾਨੈਂਟਲੀ ਬੈਨ ਹੋ ਜਾਏ। ਨਹੀਂ ਹਰਜੋਤ ਸਿੰਘ ਜੀ, ਜਦੋਂ ਜਿੱਦਾਂ ਪਹਿਲੋਂ ਆਪਾਂ ਇਹ ਗੱਲ ਕੀਤੀ, ਜਿਹੜਾ ਪ੍ਰਸਕ੍ਰਾਈਬਡ ਹੈਗਾ ਉਹ ਤਾਂ ਚਲੋ ਬੰਦਾ ਜਿਹੜੀ ਚੀਜ਼ ਉਹ ਖਾ ਰਿਹਾ ਉਹ ਠੀਕ ਆ, ਪਰ ਇਹ ਇਕੱਲਾ ਪ੍ਰਸਕ੍ਰਿਪਸ਼ਨ ਡਰੱਗਸ ਨਹੀਂ, ਇਹ ਆਈ ਥਿੰਕ ਜਿਹੜਾ ਦੂਜੇ ਪਾਸੇ ਕੰਮ ਚੱਲ ਰਿਹਾ ਨਾ ਉਹ ਆਈ ਥਿੰਕ ਜ਼ਿਆਦਾ ਖਤਰਨਾਕ ਸਾਬਤ ਹੋਣਾ। ਮੇ ਬੀ ਪ੍ਰਸਕ੍ਰਾਈਬਡ ਗੋਲੀਆਂ ਵਾਲੇ ਬੰਦੇ ਘੱਟ ਹੋਣਗੇ ਤੇ ਉਹ ਜਿਹੜਾ ਫੀਮ ਭੁੱਕੀ ਵਾਲਾ ਕੰਮ ਆ ਉਹ ਥੋੜਾ ਜਿਹੜਾ ਉਹ ਜ਼ਿਆਦਾ ਵੱਧ ਜਾਣਾ ਹੈ ਤੇ ਉਹਦੇ ਵਿੱਚ ਇੱਕ ਤਾਂ ਸ਼ਰਮਸਾਰ ਹੋਣਗੇ, ਕਮਿਊਨਿਟੀ ਦਾ ਨਾਮ ਵੀ ਬਦਨਾਮ ਜਿਹੜਾ ਉਹ ਹੋਊਗਾ ਵੀ ਇੰਨੇ ਜ਼ਿਆਦਾ ਜਿਹੜੇ ਉਸ ਦੇ ਵਿੱਚ ਜੇ ਫੜ ਹੋ ਰਹੇ ਹੋਣਗੇ। ਰਾਜਕਰਨ ਕਮਿਊਨਿਟੀ ਦੇ ਨਾਂ ਬਦਨਾਮ ਹੋਣ ਤੋਂ ਜ਼ਿਆਦਾ ਜਿਹੜਾ ਤੁਹਾਡੀ ਆਪਣੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਆ ਤੇ ਜਿਹੜੀ ਤੁਹਾਡੀ ਰੋਜ਼ੀ ਰੋਟੀ ਆ ਉਹ ਸਾਰੀ ਜਾਂਦੀ ਲੱਗਦੀ ਆ। ਔਰ ਇੱਕ ਹੋਰ ਚੀਜ਼ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਰੈਂਡਮ ਡਰੱਗ ਟੈਸਟ ਜਿਹੜਾ ਹੈਗਾ ਉਹਦੀ ਜਿਹੜੀ ਕੁਆਂਟੀਟੀ ਉਹ ਵਧਾਈ ਜਾ ਰਹੀ ਆ। ਸੋ ਰੈਂਡਮ ਡਰੱਗ ਟੈਸਟ ਜਿਹੜਾ ਆ ਉਹ ਥੋੜਾ ਜਿਹਾ ਹੋਰ ਤੇਜ਼ੀ ਵਿੱਚ ਆਊਗੀ, ਜ਼ਿਆਦਾ ਰੈਂਡਮ ਹੋਊਗਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਧਿਆਨ 'ਚ ਰੱਖਣ ਯੋਗ ਆ ਹੁਣ। ਜੀ ਬਿਲਕੁਲ। ਸੋ ਤੁਸੀਂ ਵੀ ਜੇ ਆਪਣੀ ਕੋਈ ਵਿਚਾਰ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200 4082725200। ਤੇ ਹਰਜੋਤ ਸਿੰਘ ਜੀ, ਇਸ ਮਾਮਲੇ ਦੇ ਵਿੱਚ ਇੰਸ਼ੋਰੈਂਸ ਦੇ ਪੱਖ ਤੋਂ ਮੈਂ ਪੁੱਛਣਾ ਚਾਹੁੰਦਾ ਵੀ ਮੰਨ ਲਓ ਕੋਈ ਇੱਦਾਂ ਕਿਸੇ ਡਰਾਈਵਰ ਦਾ ਇੱਦਾਂ ਆ ਜਾਂਦਾ ਆ, ਰਮਨ ਜੀ, ਜਿਹੜਾ ਇਹ ਡਰੱਗ ਅਲਕੋਹਲ ਟੈਸਟ ਡਰੱਗ ਹਾਊਸ ਦੇ ਵਿੱਚ ਜਿਹੜਾ ਉਹ ਆ ਜਾਂਦਾ ਆ ਤੇ ਫਿਰ ਕੀ ਉਸ ਦੀ ਇੰਸ਼ੋਰੈਂਸ ਵੀ ਫਿਰ ਆਟੋਮੈਟਿਕਲੀ ਹਾਈ ਹੋ ਜੂਗੀ? ਫਿਰ ਇੰਸ਼ੋਰੈਂਸ ਜਿਹੜੀ ਹੈਗੀ ਆ ਕਮਰਸ਼ੀਅਲ, ਉਹਦੇ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ। ਨਹੀਂ ਇਹਦੇ ਵਿੱਚ ਕੀ ਹੈ ਕਿ ਉਹ ਡਰਾਈਵ ਨਹੀਂ ਕਰ ਸਕਦਾ। ਇੰਸ਼ੋਰੈਂਸ ਦੇ ਵਿੱਚ ਮੰਨ ਲਓ ਜਿਹੜਾ 6 ਮਹੀਨੇ ਲਾ ਕੇ ਉਹ ਆ ਜਾਂਦਾ ਆ, ਕਲੀਨ ਹੋ ਕੇ ਆਊਗਾ, ਉਹਦਾ ਮੇਰੇ ਖਿਆਲ ਦੇ ਵਿੱਚ ਹਰਜੋਤ ਭਾਜੀ ਉਹਦਾ ਨਹੀਂ ਅਸਰ ਹੋਊਗਾ। ਕਿਉਂਕਿ ਪਰ ਜਿਹੜੀ ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਕਰਨੀ ਹੈ ਨਾ ਉਹਨਾਂ ਦੇ ਰੈਕਡ 'ਚ ਚੱਲ ਜਾਣਾ ਆ ਜਾਂ ਹੋਰ, ਹਨਾ, ਡਿਫਰੈਂਟ ਹੋਰ ਜਗ੍ਹਾ ਅਸਰ ਪੈ ਸਕਦਾ ਆ। ਪਰ ਇਹਦਾ ਜਿਹੜਾ ਡਾਇਰੈਕਟਲੀ, ਕਿਉਂਕਿ ਜਦੋਂ ਕੋਈ ਪੋਜ਼ਿਟਿਵ ਆ ਜਾਂਦਾ ਆ ਤੇ ਯੂ ਹੈਵ ਟੂ ਟੇਕ। ਹੁਣ ਇਹ ਵੀ ਇੱਕ ਮੈਂ ਤੈਨੂੰ ਰਾਜਕਰਨ ਦੱਸਦਾ ਗੱਲ ਬਈ ਆਪਣੀਆਂ ਕੰਪਨੀਆਂ ਦੇ ਵਿੱਚ ਇਹ ਵੀ ਹੈਗਾ ਕਿ ਪੋਜ਼ਿਟਿਵ ਆਉਣ ਤੋਂ ਬਾਅਦ ਵੀ ਉਹਨੂੰ ਅਲਾਉ ਕੀਤਾ ਜਾਂਦਾ ਆ। ਠੀਕ ਆ, ਉਹ ਇੱਕ ਬਹੁਤ ਡੇਂਜਰਸ ਸਿਚੁਏਸ਼ਨ ਹੈਗੀ ਆ ਕਿ ਜਦੋਂ ਤੁਸੀਂ ਪੋਜ਼ਿਟਿਵ ਆਉਣ ਤੋਂ ਬਾਅਦ ਵੀ ਅਲਾਉ ਕਰਦੇ ਹੈਗੇ ਆ ਜਾਂ ਤੁਸੀਂ ਟਰਾਈ ਕਰਦੇ ਆ ਕਿ ਕਿਤੇ ਨਾ ਕਿਤੇ ਮੈਂ ਇਹਦਾ ਡਰੱਗ ਟੈਸਟ ਕਰਾ ਕੇ ਇਹਦਾ ਨੈਗੇਟਿਵ ਇੱਕ ਵਾਰੀ ਕਰਾ ਲਵਾਂ। ਉਹ ਚੀਜ਼ ਜਿਹੜੀ ਆ ਨਾ ਉਸ ਚੀਜ਼ 'ਚ ਨਾ ਪਾਓ, ਕਿਉਂਕਿ ਉਹ ਚੀਜ਼ ਜਿਹੜੀ ਆ ਅਲਟੀਮੇਟਲੀ ਕੈਚ ਅਪ ਹੋ ਜਾਣੀ ਆ। ਕਿਉਂਕਿ ਹੁਣ ਟਰੈਕਿੰਗ ਹੈਗੀ ਆ, ਅੱਗੇ ਟਰੈਕਿੰਗ ਹੈ ਨਹੀਂ ਸੀ, ਹੁਣ ਟਰੈਕਿੰਗ ਹੈਗੀ ਆ। ਹੁਣ ਈਵਨ ਜਿਹੜੀਆਂ ਟੈਸਟਿੰਗ ਏਜੰਸੀਜ਼ ਹੈਗੀਆਂ, ਜਿਹੜੀਆਂ ਲੈਬਸ ਹੈਗੀਆਂ, ਜਿਹੜੀਆਂ ਕਲੈਕਟਰਸ ਹੈਗੇ ਆ, ਟਰੱਕਿੰਗ ਕੰਪਨੀਆਂ ਹੈਗੀਆਂ, ਇਹ ਨਾ ਸੋਚੋ ਕਿ ਇਹ ਚੀਜ਼ ਚੱਲ ਰਹੀ ਆ, ਅਸੀਂ ਕਰ ਰਹੇ ਹਾਂ, ਸਾਨੂੰ ਕੋਈ ਵਾਚ ਨਹੀਂ ਕਰ ਰਿਹਾ। ਕਿਤੇ ਨਾ ਕਿਤੇ ਕੁਛ ਨਾ ਕੁਛ ਚੱਲ ਰਿਹਾ। ਨਹੀਂ ਤੇ ਹੁਣ ਜਦੋਂ ਕਨੈਕਟ ਹੀ ਜਿਹੜਾ ਸਾਰਾ ਕੁਝ ਉਹਨਾਂ ਨੇ ਆਪਸ ਵਿੱਚ ਕਰ ਦਿੱਤਾ ਹੈਗਾ ਤੇ ਇਹ ਹਰ ਚੀਜ਼ ਜਿਹੜੀ ਕਨੈਕਟ ਕਰੀ ਜਾਂਦੇ। ਹੁਣ ਦੇਖ ਲਓ ਤੁਹਾਡਾ ਆਪਣਾ ਜਿਹੜਾ ਅਗਲੇ ਸਾਲ ਦੇ ਸ਼ੁਰੂਆਤ ਦੇ ਵਿੱਚ ਜਿਹੜੇ ਆਪਣੇ ਟਰੱਕ ਸਕੂਲ ਹੈਗੇ ਆ, ਉਹਨਾਂ ਸਾਰਿਆਂ ਦਾ ਡਾਟਾਬੇਸ ਤਿਆਰ ਹੋ ਰਿਹਾ। ਹੁਣ ਉਹਨਾਂ ਨੂੰ ਰਜਿਸਟਰ ਕਰਨ ਦੀ ਲੋੜ ਹੈਗੀ ਆ। ਸੋ ਇਹ ਵੀ ਇੱਕ ਜ਼ਰੂਰੀ ਗੱਲ ਹੈਗੀ ਆ ਕਿ ਜਿੰਨੇ ਵੀ ਸਾਡੇ ਟਰੱਕਿੰਗ ਸਕੂਲ ਹੈਗੇ ਆ ਉਹ ਜਲਦੀ ਤੋਂ ਜਲਦੀ ਜਿਹੜਾ ਆਪਣਾ ਰਜਿਸਟ੍ਰੇਸ਼ਨ ਜਿਹੜੀ ਆਪਣੀ ਕਰਾਉਣ, ਕਿਉਂਕਿ ਅਗਲੇ ਸਾਲ ਮੇਰੇ ਖਿਆਲ ਫਰਵਰੀ ਤੋਂ ਬਾਅਦ ਦੇ ਵਿੱਚ
ਉਹ ਟ੍ਰੇਨਿੰਗ ਨਹੀਂ ਪ੍ਰੋਵਾਈਡ ਕਰ ਸਕਦੇ ਇਫ ਦੇ ਆਰ ਨਾਟ ਰਜਿਸਟਰਡ ਤੇ ਇਫ ਦੇ ਡੋਂਟ ਫਾਲੋ ਅਪ ਦਾ ELDT ਪ੍ਰੋਗਰਾਮ, ਜਿਹੜਾ ELDT ਐਂਟਰੀ ਲੈਵਲ ਟਰੱਕ ਡਰਾਈਵਿੰਗ ਪ੍ਰੋਗਰਾਮ ਜਿਹੜਾ ਨਵਾਂ ਆ ਰਿਹਾ ਹੈਗਾ, ਨਵਾਂ ਕਾਨੂੰਨ, ਜੇ ਉਹਨੂੰ ਉਹ ਫਾਲੋ ਨਹੀਂ ਕਰਦੇ, ਉਹਦੇ ਅਕੋਰਡਿੰਗਲੀ ਕੰਮ ਨਹੀਂ ਕਰਦੇ ਤੇ ਸਾਰੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਤੇ ਦੇ ਕੈਨਟ ਵੀ ਉਹ ਜਿਹੜਾ ਸਕੂਲ ਚੱਲ ਨਹੀਂ ਸਕਦਾ। ਸੋ ਇਸ ਕਰਕੇ ਉੱਤੇ ਵੀ ਜਿਹੜੇ ਸਕੂਲਾਂ ਵਾਲੇ ਆ ਧਿਆਨ ਦਿਓ, ਜਲਦੀ ਤੋਂ ਜਲਦੀ ਜਿਹੜਾ ਆਪਣਾ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਆਪਣੇ ਰਜਿਸਟਰ ਕਿੱਥੇ ਕਰਨਾ ਹੈ ਰਮਨ ਜੀ? ਇਹ ਆਨਲਾਈਨ ਅਵੇਲੇਬਲ ਹੈਗਾ ਆ। ਮੇਰੇ ਖਿਆਲ ਆਪਾਂ ਕੋਸ਼ਿਸ਼ ਦੇਖ ਕੇ ਆਪਾਂ ਸਰਚ ਕਰਕੇ ਆਪਾਂ ਇਹਦੇ ਚ ਆਪਣੇ ਚ ਫੇਸਬੁੱਕ ਦੇ ਉੱਤੇ ਪਾ ਵੀ ਦਿੰਦੇ ਆ ਜਿਹੜੀ ਆਪਣੀ ਜਿਹੜਾ ਲਾਈਵ ਸਟ੍ਰੀਮ ਚੱਲ ਰਹੀ ਆ, ਸੋ ਉਸ ਦੇ ਉੱਤੇ ਜਿਹੜਾ ਆਪਾਂ ਜ਼ਰੂਰ ਪਾ ਦਵਾਂਗੇ। ਜੀ ਹਰਜੋਤ ਸਿੰਘ ਜੀ। ਜੀ ਬਿਲਕੁਲ। ਸੋ ਜੇ ਡਰੱਗ ਦੀ ਗੱਲ ਕਰਦੇ ਜਾਈਏ, ਸੈਨ ਡੀਗੋ ਦੇ ਵਿੱਚ 2 ਦਿਨ ਪਹਿਲਾਂ ਜਿਹੜੇ ਫੈਡਰਲ ਪ੍ਰੋਸੀਕਿਊਟਰਸ ਆ ਉਹਨਾਂ ਨੇ ਇਹ ਕਿਹਾ ਵੀ ਇੱਕ ਟਰੱਕਰ ਮੈਕਸੀਕੋ ਤੋਂ ਡਰੱਗ ਲੈ ਕੇ ਆ ਰਿਹਾ ਸੀ। ਇਸ ਸਾਲ ਦਾ ਸਭ ਤੋਂ ਵੱਡਾ ਜਿਹੜਾ ਉਹ ਡਰੱਗ ਬਸ ਸੀ, ਜਿਹਦੇ ਵਿੱਚ 17,500 ਪਾਉਂਡ ਮੈਥ ਸੀ, 399 ਪਾਉਂਡ ਫੈਂਟਨਲ ਸੀ। ਫੈਂਟਨਲ ਆਪਾਂ ਦੱਸਦੇ ਆਏ ਆ ਵੀ ਜੇ ਮਾੜੀ ਜਿਹੀ ਵੀ ਤੁਹਾਡੀ ਜੀਭ ਨੂੰ ਤੁਸੀਂ ਲੈ ਲਓ ਨਾ, ਸਿੱਕੇ ਜਿੰਨੀ ਵੀ, ਤਾਂ ਬੰਦਾ ਮਰ ਜਾਂਦਾ ਹੈਗਾ। ਬਹੁਤ ਜ਼ਿਆਦਾ ਡੇਂਜਰਸ ਹੈਗੀ ਹੈ ਜੀ। ਸੋ ਇਹ ਮੈਕਸੀਕਨ ਸਿਟੀਜ਼ਨ ਸੀ ਜਿਸ ਨੂੰ ਜਿਹੜਾ ਆ ਸੈਨ ਡੀਗੋ ਵਾਲੇ ਬਾਰਡਰ ਤੇ ਅਰੈਸਟ ਕੀਤਾ ਗਿਆ। ਜੀ ਜੀ। ਤੇ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 408-272-5200 4082725200। ਆਪਣੇ ਨਾਲ ਕਾਲਰ ਜੁੜੇ ਨੇ ਅਮਰਜੀਤ ਬੈਂਸ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਤੇ ਨਾ ਭਰਾਵਾਂ ਜੀ, ਸਤਿ ਸ਼੍ਰੀ ਅਕਾਲ ਜੀ। ਨਾਲੇ ਹੈਪੀ ਥੈਂਕਸਗਿਵਿੰਗ। ਥੈਂਕ ਯੂ ਜੀ, ਤੁਹਾਨੂੰ ਥੈਂਕ ਯੂ ਭਾਜੀ। ਹਰਜੋਤ ਭਾਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ। ਤੁਸੀਂ ਜਿਹੜੀ ਆ ਸਟੋਰੀ ਸ਼ੇਅਰ ਕੀਤੀ ਆ, ਅਸੀਂ ਵੀ ਤੇ ਨਿੱਕੇ ਹੁੰਦੇ ਤੋਂ ਪੜ੍ਹਦੇ ਆ ਨਾ, ਹਿਸਟਰੀ ਪੜ੍ਹੀ ਦੀ ਆ। ਜਿੱਦਾਂ ਆਪਾਂ ਨੇਟਿਵ ਅਮਰੀਕਨ ਦੀ ਗੱਲ ਕਰਦੇ ਆ ਜਾਂ ਐਫਰੀਕਨ ਅਮਰੀਕਨ ਦੀ, ਉਹਨਾਂ ਦਾ ਬਹੁਤ ਇਹਦੇ ਧੱਕਾ ਹੋਇਆ ਪਹਿਲਾਂ ਤੋਂ, ਜਦੋਂ ਕੰਟਰੀ ਸ਼ੁਰੂ ਹੋਈ ਆ। ਸੋ ਆਪਾਂ ਨੂੰ ਉਹਨਾਂ ਦੀ ਸਟੋਰੀਆਂ ਸੁਣਨੀਆਂ ਚਾਹੀਦੀਆਂ ਵੀ ਉਹਨਾਂ ਦਾ ਕਿੰਨਾ ਧੱਕਾ ਹੋਇਆ। ਨਾਲੇ ਜਿੱਦਾਂ ਆਪਾਂ ਜੂਸ ਦੀ ਵੀ ਹਿਸਟਰੀ ਪੜ੍ਹੀ ਦੀ ਆ, ਉਹਨਾਂ ਦਾ ਵੀ ਬਹੁਤ ਧੱਕਾ ਹੋਇਆ। ਨਾਲੇ ਆਪਾਂ ਰਿਲੇਟ ਤਾਂ ਹੀ ਕਰ ਸਕਦੇ ਕਰਕੇ ਆਪਾਂ ਸਿੱਖਾਂ ਨਾਲ ਵੀ ਆਪਾਂ ਹਿਸਟਰੀ ਦੇਖੀਏ ਵੀ ਹਿਸਟਰੀ ਬਹੁਤ ਧੱਕਾ ਹੋਇਆ ਪਹਿਲਾਂ ਤੋਂ ਨਾ। ਜਿੱਦਾਂ ਮੁਸਲਮਾਨ ਆਪਣਾ ਜ਼ੁਲਮ ਕੀਤਾ ਨਾ, ਤੇ 84 ਵਿੱਚ ਆਪਣਾ ਕਿੰਨਾ ਹੋਇਆ ਧੱਕਾ। ਸੋ ਆਪਾਂ ਜਦੋਂ ਨਾ ਇਹ ਪ੍ਰੋਟੈਸਟ ਕਰਦੇ ਆ ਜਾਂ ਨੇਟਿਵ ਐਫਰੀਕਨ ਅਮਰੀਕਨ ਸਾਰੇ ਪ੍ਰੋਟੈਸਟ ਕਰਦੇ ਆ, ਆਪਾਂ ਨੂੰ ਨਾਮ ਇਹਨਾਂ ਦਾ ਬਦਨਾਮ ਨਹੀਂ ਕਰਨਾ ਚਾਹੀਦਾ। ਆਪਾਂ ਨੂੰ ਸਿੰਪਥਾਈਜ਼ ਕਰਨਾ ਚਾਹੀਦਾ ਇਹਨਾਂ ਨਾਲ ਵੀ ਇਹ ਆਪਣੀ ਕੈਟੇਗੋਰੀ 'ਚ ਆਉਂਦੇ ਸਿੱਖਾਂ ਵਿੱਚ ਵੀ ਧੱਕਾ ਇਹਨਾਂ ਨਾਲ ਹੋਮਣਾ ਹੋਇਆ। ਸੋ ਕਦੇ ਕਦੇ ਇਹਨਾਂ ਮੀਡੀਆ ਇੱਦਾਂ ਕਰ ਦਿੰਦੀ ਆ ਵੀ ਇਹ ਰਾਈਟ ਕਰਦੇ ਆ, ਇਹ ਕ੍ਰਾਈਮ ਕਰਦੇ ਆ, ਜਦੋਂ ਪ੍ਰੋਟੈਸਟ ਕਰਦੇ ਆ। ਇਹ ਸਾਰੇ ਨੇਤਾ ਨਾ ਵਿੱਚ ਹੁੰਦੇ ਵੀ ਮਾੜੇ, ਪਰ ਆਪਦੇ ਹੱਕ ਲਈ ਲੜਦੇ ਆ। ਜਿੱਦਾਂ ਆਪਾਂ ਸਿੱਖ ਲੜਦੇ ਆ ਆਪਾਂ ਹੱਕ ਦੇ ਆਪਦੇ ਲਈ। ਸੋ ਜੇ ਆਪਾਂ ਆਪਦੀ ਸਟੋਰੀ ਸ਼ੇਅਰ ਕਰਨੀ ਆ ਉਹਨਾਂ ਦੁਨੀਆ ਨਾਲ, ਆਪਾਂ ਨੂੰ ਇਹਨਾਂ ਦੀ ਸਟੋਰੀ ਵੀ ਸੁਣਨੀ ਚਾਹੀਦੀ ਆ। ਜੇ ਆਪਾਂ ਇਹਨਾਂ ਦੀ ਸਟੋਰੀ ਨਾ ਸੁਣਾਂਗੇ, ਆਪਣੀ ਸਟੋਰੀ ਕੌਣ ਸੁਣੂਗਾ ਨਾ ਦੁਨੀਆ 'ਚ ਸਿੱਖਾਂ ਦੀ। ਸੋ ਇਹ ਮੈਂ ਧੰਨਵਾਦ ਕਰਨਾ ਚਾਹੁੰਦਾ। ਇੱਕ ਹੋਰ ਗੱਲ ਭਾਜੀ ਨਾ, ਜਿੱਦਾਂ ਮੈਂ 2 ਦਿਨ ਹਫ਼ਤੇ ਪਹਿਲਾਂ ਆਪਣਾ ਫੋਨ ਕੀਤਾ ਸੀਗਾ, ਮੇਰਾ ਟੈਸਟ ਨਾ, ਜਿੱਦਾਂ ਮੈਂ ਨਵੀਂ ਕੰਪਨੀ ਦਾ ਕੰਮ ਭਰਿਆ ਸੀਗਾ, ਉਹ ਮੈਂ ਡਰੱਗ ਟੈਸਟ ਕਰਾਇਆ ਸੀਗਾ, ਤੇ ਉਹ ਮੇਰਾ ਟੈਸਟ ਜਿੱਦਾਂ ਕਲੀਅਰ ਆ ਗਿਆ। ਪਤਾ ਕੀ ਕਹਿੰਦੇ ਕਲੀਅਰ ਆ, ਜਿੱਦਾਂ ਵੀ ਨਾ ਪੋਜ਼ਿਟਿਵ ਆਇਆ ਨਾ ਨੈਗੇਟਿਵ ਆਇਆ ਸੀਗਾ। ਸੋ ਇਹ ਜਦੋਂ ਆਪਾਂ ਯੂਰਿਨ ਟੈਸਟ ਕਰਾਉਂਦੇ ਆ, ਇਹ 4 ਰਿਜ਼ਲਟ ਆ ਸਕਦੇ ਆ, ਪੋਜ਼ਿਟਿਵ ਨੈਗੇਟਿਵ 2 ਰਿਜ਼ਲਟ ਹੋ ਰਿਹਾ। ਤਾਂ ਜੇ ਉਹ ਆ ਜਾਣ ਫਿਰ ਸਾਨੂੰ ਟੈਸਟ ਦੁਬਾਰਾ ਲੈਣਾ ਪੈਂਦਾ। ਔਰ ਉਹ ਟੈਸਟ ਮਗਰ ਮੈਨੂੰ ਟੈਸਟ ਦੁਬਾਰਾ ਲੈਣਾ ਪਿਆ ਸੀਗਾ, ਪਰ ਨੈਗੇਟਿਵ ਆ ਗਿਆ ਸੀਗਾ। ਪਰ ਕਦੇ ਕਦੇ ਨਾ ਯੂਰਿਨ ਟੈਸਟ ਕਲੀਅਰ ਬਹੁਤ ਹੁੰਦਾ, ਆਪਾਂ ਪਾਣੀ ਪੀ ਕੇ ਚੱਲ ਜਾਂਦੇ ਆ, ਉਹ ਫਿਰ ਟੈਸਟ ਦੀ ਕੋਈ ਚੀਜ਼ ਕਰ ਸਕਦੇ, ਵਿੱਚ ਪਾਰਟੀਕਲ ਨਹੀਂ ਕੋਈ ਹੁੰਦੀ। ਸੋ ਇਹ ਵੀ ਰਿਜ਼ਲਟ ਹੋ ਸਕਦਾ ਜਿੱਦਾਂ ਜਦੋਂ ਡਰੱਗ ਟੈਸਟ ਆਪਾਂ ਕਰਾਉਣ ਜਾਂਦੇ ਹਾਂ ਨਵੀਂ ਕੰਪਨੀ ਨੂੰ। ਜੀ ਥੈਂਕ ਯੂ ਅਮਰਜੀਤ ਜੀ, ਥੈਂਕ ਯੂ ਜੀ। ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਬਿਲਕੁਲ ਜੀ। ਜਿਹੜਾ ਡਰੱਗ ਟੈਸਟ ਹੈਗਾ, ਡਰੱਗ ਟੈਸਟ ਦੇ ਵਿੱਚ ਦੇਖੋ ਜਿਹੜੇ 2 ਚੀਜ਼ਾਂ ਪੋਜ਼ਿਟਿਵ ਨੈਗੇਟਿਵ ਆ, ਉਸ ਤੋਂ ਬਾਅਦ ਜਿਹੜੀ ਕਲੈਕਸ਼ਨ ਏਜੰਸੀ ਹੈਗੀ, ਜਿਹੜਾ ਕਲੈਕਟਰ ਹੈਗਾ, ਉਹਨਾਂ ਨੇ ਦੇਖਣਾ ਹੁੰਦਾ ਕਿ ਜਿਹੜੀਆਂ ਡੈਫੀਸ਼ੀਐਂਸੀਜ਼ ਹੈਗੀਆਂ ਜਦੋਂ ਉਹ ਕਲੈਕਟ ਕਰਦੇ ਹੈਗੇ ਸੈਂਪਲ, ਸੋ ਉਦੋਂ ਜਿਹੜੀਆਂ ਡੈਫੀਸ਼ੀਐਂਸੀਜ਼ ਦੇਖਦੇ ਆ। ਔਰ ਉਸ ਤੋਂ ਬਾਅਦ ਜਿਹੜਾ MRO ਹੈਗਾ, ਮੈਡੀਕਲ ਰਿਵਿਊ ਆਫਿਸਰ ਹੈਗਾ, ਉਹਦੇ ਤੇ ਡਿਪੈਂਡ ਕਰਦਾ ਹੈਗਾ ਕਿ ਉਹਨੇ ਕੀ ਕਰਨਾ ਹੈਗਾ। ਜੇ ਉਹਨੇ ਦੁਬਾਰਾ ਰੀਟੈਸਟ ਕਰਨਾ ਹੈਗਾ ਜਾਂ ਉਹਨੇ ਅਬਜ਼ਰਵਡ ਕਰਨਾ ਹੈਗਾ ਜਾਂ ਕਿਹੜੀ ਚੀਜ਼ ਕਰਨੀ ਹੈਗੀ, ਕਿਉਂਕਿ ਇਹ ਚੀਜ਼ ਸਾਰੀ ਜਿਹੜੀ ਆ MRO ਤੇ ਡਿਪੈਂਡ ਕਰਦੀ ਹੈ। ਔਰ MRO ਜਿਹੜਾ ਹੈਗਾ ਉਹਨੇ ਡਿਸਾਈਡ ਕਰਨਾ ਹੁੰਦਾ ਕਿ ਉਹਦਾ ਕੀ ਨਤੀਜਾ ਹੈਗਾ ਜਾਂ ਉਹਨੂੰ ਕਿਸ ਤਰ੍ਹਾਂ ਕਰਨਾ ਹੈਗਾ। ਸੋ ਡੈਫੀਨੇਟਲੀ ਦੁਬਾਰਾ ਡਰੱਗ ਟੈਸਟ ਕੀਤਾ ਜਾ ਸਕਦਾ ਹੈਗਾ। ਜੇ ਜ਼ਿਆਦਾ ਡੈਫੀਸ਼ੀਐਂਸੀ ਹੋਵੇ ਤੇ ਦੁਬਾਰਾ ਡਰੱਗ ਟੈਸਟ ਦੇ ਵਿੱਚ ਅਬਜ਼ਰਵਡ ਵੀ ਕੀਤਾ ਜਾ ਸਕਦਾ।
ਜੀ ਤੇ ਬਿਲਕੁਲ ਜਿਹੜੀ ਇਹ ਚੀਜ਼ਾਂ ਹੈਗੀਆਂ ਜੀ, ਇਹ ਕਾਮਨ ਹੁਣ ਹੁੰਦੀਆਂ ਜਾ ਰਹੀਆਂ, ਨਾਰਮਲ ਹੁੰਦੀਆਂ ਜਾ ਰਹੀਆਂ। ਜੀ ਜੀ ਤੇ ਆਪਾਂ ਅਗਲੇ ਕਾਲਰ ਜਿਹੜੇ ਨੇ ਜਸਪਾਲ ਪੱਟੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਰਮਨ ਜੀ ਦਾ ਕੁਐਸਚਨ ਹੈ ਜੀ, ਜਿੱਥੇ ਹੁਣ ਆਪਾਂ ਜਾਂ ਕੋਈ ਪ੍ਰੋਬਲਮ ਹੋਵੇ, ਆਪਾਂ ਐਡਵਲ ਖਾ ਲੈਂਦੇ ਆ ਜਾਂ ਟੈਨੋਲ ਖਾ ਲੈਂਦੇ ਆ, ਜਾਂ ਆਪਾਂ ਕੋਈ ਇੰਡੀਅਨ ਡਰੱਗ ਜਿਹੜੀ ਹੈਗੀ ਹੈ ਡਿਕਲੋਮੋਲ ਵਗੈਰਾ ਜਾਂ ਡਿਕਲੋਫਿਲ ਖਾਂਦੇ ਆ, ਵੀ ਇਹ ਵੀ ਮੈਡੀਸਨ ਜਿਹੜੀਆਂ ਇਹ ਪ੍ਰੈਫਰਡ ਹੈਗੀਆਂ ਜੀ ਡਰੱਗ ਟੈਸਟ ਵਿੱਚ? ਦੇਖੋ ਜੀ, ਜਿਹੜੀਆਂ ਮੈਡੀਸਿਨਸ ਹੈਗੀਆਂ ਹੈਗੀਆਂ ਪ੍ਰਸਕ੍ਰਾਈਬਡ ਨਹੀਂ ਹੈਗੀਆਂ, ਓਵਰ ਦਾ ਕਾਊਂਟਰ ਹੈਗੀਆਂ, ਮੋਸਟ ਪ੍ਰੋਬੇਬਲੀ ਉਹਨਾਂ ਦੇ ਵਿੱਚ ਇਹ ਚੀਜ਼ ਜਿਹੜੀ ਸੇਫ ਲੈਵਲ ਤੇ ਹੁੰਦੀ ਆ। ਪਰ ਇਹ ਨਹੀਂ ਵੀ ਟੂ ਮੱਚ ਵੀ ਬੈਡ ਹੋ। ਹਾਂ, ਡੈਫੀਨਿਟਲੀ ਜੇ ਤੁਸੀਂ ਉਹਨੂੰ ਟੂ ਮੱਚ ਲੈਂਦੇ ਆ ਉਹ ਵੀ ਬੈਡ ਹੈਗੀ ਆ। ਪਰ ਜੇ ਤੁਸੀਂ ਜਿਹੜੀ ਆ ਪ੍ਰਸਕ੍ਰਾਈਬਡ ਮੈਡੀਕੇਸ਼ਨ ਹੈ, ਇੱਥੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਇਹ ਸਾਰੀਆਂ ਜਿੰਨੀਆਂ ਮੈਡੀਕੇਸ਼ਨ ਦੀ ਗੱਲ ਕਰ ਰਹੇ ਹਾਂ, ਇਹ ਸਾਰੀਆਂ ਪ੍ਰਸਕ੍ਰਾਈਬਡ ਹੈਗੀਆਂ। ਸੋ ਜਿਹੜੀਆਂ ਓਵਰ ਦਾ ਕਾਊਂਟਰ ਹੈਗੀਆਂ, ਜੇ ਉਹਦੇ 'ਚ ਤੁਸੀਂ ਓਵਰ ਕਰੋਗੇ, ਉਹਨੂੰ ਜ਼ਿਆਦਾ ਹੀ ਲਓਗੇ, ਤੇ ਡੈਫੀਨੇਟਲੀ ਉਹਦੇ 'ਚ ਇਸ਼ੂ ਖੜਾ ਹੋ ਸਕਦਾ। ਪਰ ਜਿਹੜੀਆਂ ਓਵਰ ਦਾ ਕਾਊਂਟਰ ਮੈਡੀਕੇਸ਼ਨ ਹੈਗੀਆਂ pretty much ਸੇਫ ਹੁੰਦੀਆਂ, ਸੇਫ ਲੈਵਲ ਹੁੰਦੇ ਉਹਨਾਂ ਦੇ। ਤੇ ਜਿਹੜੀਆਂ ਪ੍ਰਸਕ੍ਰਾਈਬਡ ਮੈਡੀਕੇਸ਼ਨ ਹੈ, ਉਹਨਾਂ ਦੇ ਬਾਰੇ ਦੇ ਵਿੱਚ ਜਿਹੜਾ ਧਿਆਨ ਰੱਖਣ ਦੀ ਲੋੜ ਆ। ਇੱਕ ਚੀਜ਼ ਇਸ ਦੇ ਵਿੱਚ ਮੈਂ ਜ਼ਰੂਰ ਐਡ ਕਰਨਾ ਚਾਹੂੰਗਾ, ਇੰਡੀਆ ਵਾਲੀਆਂ ਨਾ ਲਿਆ ਕਰੋ। ਵੀ ਡੋਂਟ ਨੋ ਵੀ ਉਹਦੇ ਵਿੱਚ ਕਿਹੜਾ ਸਾਲਟ ਜਾਂ ਕਿਹੜੇ ਕੈਮੀਕਲ ਦੇ ਨਾਲ ਜਿਹੜੀਆਂ ਉਹ ਬਣਾਈਆਂ ਹੈਗੀਆਂ। ਜਿਹੜੀਆਂ ਇੱਥੇ ਵਾਲੀਆਂ ਆ ਉਹੀ ਜਿਹੜੀਆਂ ਯੂਜ਼ ਕਰੋ। ਹੁਣ ਇਹ ਨਹੀਂ ਪਤਾ ਵੀ ਉਹਨਾਂ ਦੇ ਵਿੱਚ ਕੋਈ ਕੈਮੀਕਲ ਅਜਿਹਾ ਜਿਹੜਾ ਜਾਂ ਕੋਈ ਇਦਾਂ ਦਾ ਤੱਤ ਹੋਵੇ ਵੀ ਜਿਹੜਾ ਤੁਹਾਡਾ ਫਿਰ ਇਦਾਂ ਦੇ ਅਲਕੋਹਲ ਟੈਸਟ ਜਾਂ ਡਰੱਗ ਅਲਕੋਹਲ ਟੈਸਟ ਦੇ ਵਿੱਚ ਉਹ ਬਾਅਦ ਦੇ ਵਿੱਚ ਪੋਜ਼ਿਟਿਵ ਜਿਹੜਾ ਉਹ ਆ ਜਾਵੇ, ਈਵਨ ਦੋ ਤੁਸੀਂ ਉਸ ਨੂੰ ਨਾਰਮਲੀ ਜਿਹੜਾ ਉਹ ਲੈ ਰਹੇ ਹੈਗੇ। ਬਿਲਕੁਲ ਰਾਜਕੁਮਾਰ, ਫਿਰ ਇਹਦੇ ਵਿੱਚ ਵੀ ਹੈ ਨਾ ਕਿ ਉਹ ਪ੍ਰਸਕ੍ਰਾਈਬਡ ਨਹੀਂ ਕੀਆਂ, ਪ੍ਰਸਕ੍ਰਾਈਬਡ ਨਹੀਂ ਆ। ਓਵਰ ਦਾ ਕਾਊਂਟਰ ਇੱਥੇ ਅਮਰੀਕਾ ਵਾਸਤੇ ਤਾਂ ਬੜੀਆਂ ਵੀ ਨਹੀਂ ਆ। ਹਾਂ, ਸੋ FDA ਵੱਲੋਂ ਅਪਰੂਵਡ ਵੀ ਨਹੀਂ ਹੈ। ਮੇਰੇ ਖਿਆਲ ਦੇ ਵਿੱਚ ਆਪਾਂ ਇਹ ਜ਼ਰੂਰ ਕਵਾਂਗੇ ਯਾਰ ਆਪਣੇ ਸੁਣਨ ਨੂੰ। ਮੈਂ ਕਈ ਵਾਰੀ ਸੁਣਦਾ ਹੁੰਦਾ ਕਿ ਕਈ ਵਾਰੀ ਜੇ ਇੰਡੀਆ ਨੂੰ ਕੋਈ ਜਾ ਰਿਹਾ ਤਾਂ ਉਹ ਉੱਥੋਂ ਕਹਿਣਗੇ ਮੇਰਾ ਪੱਤਾ ਲੈ ਆਈ ਦਵਾਈਆਂ ਦਾ। ਆਹ ਯਾਰ ਕਮ ਔਨ ਮੈਨ, ਜੇ ਤੁਸੀਂ ਕੰਟਰੀ ਚੇਂਜ ਕਰ ਰਹੇ ਹੋ, ਦਵਾਈਆਂ ਵੀ ਚੇਂਜ ਕਰ ਲਓ, ਕੋਈ ਫਰਕ ਨਹੀਂ ਪੈਂਦਾ। ਮਤਲਬ ਪੱਤੇ ਤੇ ਨਾ ਜੁੜੇ ਰਹੋ ਉੱਥੇ ਹੀ। ਨਹੀਂ ਠੀਕ ਹੈ, ਇੱਥੇ ਵੀ ਦਵਾਈਆਂ ਚੰਗੀਆਂ ਨੇ, ਵਧੀਆ ਨੇ, FDA ਅਪਰੂਵਡ ਹੀ ਜਿਹੜੀਆਂ ਉਹ ਤੁਹਾਨੂੰ ਜਿਹੜੀਆਂ ਉਹ ਲੈਣੀਆਂ ਚਾਹੀਦੀਆਂ, ਵੀ ਐਟਲੀਸਟ ਤੁਹਾਨੂੰ ਬਾਅਦ ਚ ਇਦਾਂ ਦੀ ਕੋਈ ਦਿੱਕਤ ਆ ਉਹ ਨਾ ਆਵੇ। ਥੈਂਕ ਯੂ ਜਸਪਾਲ ਜੀ। ਅਗਲੇ ਕਾਲਰ ਰਮਨ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਗੱਲ ਕਰਨੀ ਸੀ, ਜਿਹੜਾ ਇਹ ਡਰੱਗ ਟੈਸਟ ਕਰਦੇ ਆ ਯੂਰਿਨ ਦਾ ਜੀ, ਇਹਨਾਂ ਨੂੰ ਚਾਹੀਦਾ ਕਿ ਜਿੱਦਾਂ ਵਾਲਾਂ ਦਾ ਲਿਆ ਜਾਵੇ, ਕਿਉਂਕਿ ਜਿਹੜਾ ਡਰੱਗ ਟੈਸਟ ਯੂਰਿਨ ਦਾ ਹੁੰਦਾ ਆ ਉਹ ਤੇ ਜਿੱਦਾਂ 20 ਦੀ ਕਿਦੀ ਬੋਤਲੋਂ ਫੇਕ ਪੀ ਲੈ ਜਾਂਦੇ ਆ ਤੇ ਉੱਤੇ ਗਰਮ ਕਰਕੇ ਪਾ ਜਾਂਦੇ ਆ, ਤਾਂ ਇਹਨਾਂ ਨੂੰ ਥੋੜਾ ਜਿਹਾ ਚੇਂਜ ਕਰਨੀ ਚਾਹੀਦੀ ਆ ਦੀ ਰੋਟੀ ਨੂੰ। ਜੀ ਥੈਂਕ ਯੂ ਜੀ। ਆਈ ਥਿੰਕ ਆਲਰੇਡੀ ਉਸ ਤੇ ਕਦਮ ਉਹਨਾਂ ਨੇ ਉਹਦੇ ਉੱਤੇ ਕੰਮ ਚੱਲ ਰਿਹਾ ਹੈਗਾ। ਪਰ ਤੁਹਾਨੂੰ ਇੱਕ ਇਸ ਚੀਜ਼ ਦਾ ਕਰਦੇ ਕਿ ਜਿਹੜੀ ਕਲੈਕਸ਼ਨ ਪਲੇਸ ਹੁੰਦੀ ਆ, ਉਹਨਾਂ ਦੀ ਬਹੁਤ ਜਿਹੜੀ ਰਿਸਪੌਂਸਿਬਿਲਿਟੀ ਹੁੰਦੀ ਹੈ। ਔਰ ਜ਼ਰੂਰ ਤੁਸੀਂ ਜਿਹੜੀ ਗੱਲ ਕੀਤੀ ਆ, ਇਹ ਕੰਮ ਹੁੰਦਾ ਹੈਗਾ। ਪਰ ਤੁਹਾਨੂੰ ਇਸ ਚੀਜ਼ ਦਾ ਮੈਂ ਦੱਸ ਦਿਆਂ ਕਿ ਜੇ ਆਪਾਂ ਅੱਜ ਹੇਅਰ ਡਰੱਗ ਟੈਸਟਿੰਗ ਅੱਜ ਲਾਗੂ ਹੋ ਜਾਵੇ ਤੇ 70% ਆਪਣੇ ਡਰਾਈਵਰ ਜਿਹੜੇ ਆਪਣੀ ਦੁਨੀਆ ਜਿਹੜੀ ਡਰਾਈਵਰਸ ਆ ਨਾ, 60% ਜਿਹੜੀ ਦੁਨੀਆ ਹੈਗੀ ਆ ਉਹ ਆਊਟ ਆਫ ਸਰਵਿਸ ਹੋ ਸਕਦੀ ਹੈ ਇਸ ਵੇਲੇ। ਕਿਉਂਕਿ ਜਿਹੜੇ ਹਾਲਾਤ ਹੈਗੇ ਇਸ ਵੇਲੇ, ਔਰ ਮੈਂ ਦੱਸ ਦਿੰਦਾ ਕਿ ਕੰਪਨੀ ਸਾਡੇ ਕੋਲ ਜਿਹੜੀ ਇੱਕ ਕੰਪਨੀ ਹੈਗੀ ਆ, ਉਹਨਾਂ ਦੀ ਇੰਸ਼ੋਰੈਂਸ ਨੇ ਰਿਕੁਆਇਰ ਕੀਤਾ ਹੈਗਾ ਹੇਅਰ ਡਰੱਗ ਟੈਸਟ। 3 ਮਹੀਨੇ ਹੋ ਚੱਲੇ ਟਰੱਕ ਖੜੇ ਨੂੰ, ਡਰਾਈਵਰ ਨਹੀਂ ਮਿਲ ਰਿਹਾ, ਸੋ ਕਿਉਂਕਿ ਪਾਸ ਹੀ ਨਹੀਂ ਹੋ ਰਿਹਾ ਕੋਈ ਵੀ ਹੇਅਰ ਡਰੱਗ ਟੈਸਟ। ਸੋ ਤੁਸੀਂ ਹੁਣ ਹਿਸਾਬ ਲਾ ਲਓ ਵੀ ਬਣਨਾ ਜਿਹੜਾ ਉਹ ਕੀ ਹੈਗਾ। ਸੋ ਜਿੱਦਾਂ ਰਮਨ ਜੀ ਤੁਸੀਂ ਇੱਕ ਪਹਿਲਾਂ ਗੱਲ ਕੀਤੀ ਸੀ ਵੀ ਜੇ ਕੋਈ ਇਸ ਚੀਜ਼ ਦੇ ਵਿੱਚ ਪੋਜ਼ਿਟਿਵ ਆ ਜਾਂਦਾ ਤੇ ਕੰਪਨੀ ਵਾਲਾ ਜਿਹੜਾ ਉਹਨੂੰ ਚਲਾਉਣ ਦੀ ਫਿਰ ਵੀ ਆਗਿਆ ਜਿਹੜੀ ਉਹ ਦੇਈ ਜਾਂਦਾ ਵੀ ਤੂੰ ਚਲਾਈ ਚੱਲ, ਉਹਦਾ ਜੁਰਮਾਨਾ ਕੀ ਹੈ ਕੰਪਨੀ ਤੇ? ਬਹੁਤ ਭਾਰੀ ਹੈ ਜੀ ਜੁਰਮਾਨਾ। ਤਾਂ ਜਿਹੜਾ ਕੈਲਕੂਲੇਟ ਉਹੀ ਕਰੇਗਾ ਜਿਹੜਾ ਕਿ ਉਹਨੂੰ ਫੜੇਗਾ ਉਹਨੂੰ, ਪਰ ਉਹਦੇ ਕਨਸੀਕੁਐਂਸਸ ਬਹੁਤ ਬੈਡ ਹੈਗੇ ਆ। ਕੰਪਨੀ ਦੇ ਕੈਨ ਸ਼ਟ ਡਾਊਨ ਦ ਕੰਪਨੀ। ਰੱਬ ਨਾ ਕਰੇ ਕੱਲ ਨੂੰ ਐਕਸੀਡੈਂਟ ਹੋ ਜਾਏ, ਜਦੋਂ ਫਿਰ ਉਹਨੀ ਇਨਵੈਸਟੀਗੇਸ਼ਨ ਕਰਨੀ ਆ ਨਾ, ਤਾਂ ਉਹ ਪੂਰਾ ਮੀਡੀਆ ਚ ਆਣਾ ਵੀ ਦੇਖੋ ਜੀ ਇਹ ਆਲਰੇਡੀ ਏਦਾਂ ਸੀ। ਆਪਾਂ ਦੇਖਿਆ ਹੀ ਆ ਕੈਨੇਡਾ 'ਚ ਜਿਹੜੇ ਮੇਜਰ ਐਕਸੀਡੈਂਟ ਹੋਏ ਆ, ਕਿੱਦਾਂ ਸੀ ਉਹਨਾਂ ਦੇ ਬਾਅਦ 'ਚ ਕਿਹਾ ਵੀ ਬੰਦਾ ਕੁਆਲੀਫਾਈ ਨਹੀਂ ਕਰਦਾ ਸੀ, ਫਿਰ ਵੀ ਉਹਨੂੰ ਹੁਣ ਇਹ ਵੀ ਰੌਲਾ ਨਾ ਕਿ ਜਿਹੜੇ ਇਸ ਵੇਲੇ ਸਾਡੀ ਹਾਇਰਿੰਗ ਪ੍ਰੋਸੈਸ ਹੈਗਾ, ਸਾਡਾ ਡਰੱਗ ਟੈਸਟਿੰਗ ਪ੍ਰੋਸੈਸ, ਸਾਡੀ ਕੰਪਨੀਆਂ ਦਾ ਇੰਨਾ ਲੇਜ਼ੀਨੈਸ ਕਈਆਂ ਦੀ ਹੈਗੀ ਆ ਕਿ ਹਾਇਰਿੰਗ ਪ੍ਰੋਸੈਸ ਨੂੰ ਇੱਕ ਬੱਚਿਆਂ ਵਾਲਾ ਖੇਡ ਸਮਝਿਆ ਪਿਆ। ਠੀਕ ਹੈ ਨਾ, ਕਿ ਤੁਸੀਂ ਇੱਕ ਡਰਾਈਵਰ ਹਾਇਰ ਕਰ ਰਹੇ ਹੈਗੇ ਆ, ਨਾ ਤਾਂ ਤੁਸੀਂ ਉਹਦੀ ਪ੍ਰੋਪਰ ਐਪਲੀਕੇਸ਼ਨ ਭਰਦੇ ਹੈਗੇ ਆ, ਨਾ ਤੁਸੀਂ ਉਹਦੀ ਪ੍ਰੋਪਰ ਬੈਕਗਰਾਊਂਡ ਚੈੱਕ ਕਰਦੇ ਹੈਗੇ ਆ, ਨਾ ਤੁਸੀਂ ਪ੍ਰੋਪਰ ਉਹਦੇ ਰੈਫਰੈਂਸਿਸ ਚੈੱਕ ਕਰਦੇ ਹੈਗੇ ਆ। ਤੁਸੀਂ ਮਤਲਬ ਇੱਕ ਵੀ ਚੀਜ਼ ਜਿਹੜੀ ਆ ਉਹਦੇ 'ਚ ਕੰਪਲੀਟ ਨਹੀਂ ਕਰਦੇ ਹੈਗੇ। ਠੀਕ ਹੈ ਨਾ, ਤੇ ਤੁਸੀਂ ਕਿੱਦਾਂ ਕਹੋਗੇ ਕਿ ਕੱਲ ਨੂੰ ਜੇ ਤੁਹਾਡੇ ਨਾਲ ਕੋਈ ਅਭਿਨਵੀ ਹੋ ਜਾਂਦੀ ਹੈ, ਕੋਈ ਪ੍ਰੋਬਲਮ ਖੜੀ ਹੋ ਜਾਂਦੀ ਹੈ, ਤੁਸੀਂ ਕਿੱਦਾਂ ਜਸਟੀਫਾਈ ਕਰ ਸਕੋਗੇ ਕਿ ਅਸੀਂ ਸਭ ਕੁਝ ਠੀਕ ਕੀਤਾ ਆ?
ਮਤਲਬ ਕਿ ਤੁਸੀਂ ਟ੍ਰੇਲ ਤਾਂ ਹੈ ਨਹੀਂ। ਸਿੰਪਲ ਜੀ ਗੱਲ ਆ। ਔਰ ਕਈ ਕੰਪਨੀਆਂ ਦਾ ਤਾਂ ਇੱਥੋਂ ਤੱਕ ਵੀ ਆ ਕਿ ਡਰਗ ਟੈਸਟ ਕਹਿੰਦੇ ਕੋਈ ਗੱਲ ਨਹੀਂ, ਆ ਗੇੜਾ ਲਾਇਆ, ਅਗਲੇ ਗੇੜੇ ਡਰਗ ਟੈਸਟ ਕਰਵਾ ਲਾਂਗੇ, ਠੀਕ ਆ। ਜਾਂ ਕਹਿ ਦੇਣਗੇ ਅੱਛਾ ਡਰਗ ਟੈਸਟ ਤੇਰਾ ਹੋ ਗਿਆ, ਚੱਲ ਤੂੰ ਟਰੱਕ ਲੈ ਕੇ ਚੱਲ, ਤੇਰਾ ਕੋਈ ਰਿਜ਼ਲਟ ਆ ਜਾਣਾ, ਦੋਨਾਂ ਨੂੰ ਠੀਕ ਹੀ ਹੋਣਾ, ਤੇਰਾ ਕਿਹੜਾ ਨੈਗੇਟਿਵ ਹੋਣਾ, ਤੇਰਾ ਕਿਹੜਾ ਪੋਜ਼ਿਟਿਵ ਹੋਣਾ, ਠੀਕ ਆ। ਸੋ ਆਪਾਂ ਇੱਥੋਂ ਤੱਕ ਅਣਗਹਿਲੀਆਂ ਕਰਦੇ ਆ। ਔਰ ਇਹ ਜਿਹੜੀਆਂ ਅਣਗਹਿਲੀਆਂ ਆ, ਇਹ ਇਸ਼ੂਜ਼ ਆ, ਪ੍ਰੋਬਲਮਸ ਆ। ਜਿੱਦਣ ਪ੍ਰੋਬਲਮ ਪੈਂਦੀ ਆ, ਦੇਖੋ ਪ੍ਰੋਬਲਮ ਦਾ ਕੋਈ ਪਤਾ ਨਹੀਂ, ਐਕਸੀਡੈਂਟ ਦਾ ਕੋਈ ਪਤਾ ਨਹੀਂ, ਜਾਂਦੇ ਹੀ ਕੁਛ ਪੰਗਾ ਪੈ ਜਾਵੇ, ਠੀਕ ਹੈ ਨਾ। ਤੁਸੀਂ ਮਾਰ ਦੋਗੇ, ਤੁਹਾਡੇ ਹੀ ਤੁਸੀਂ ਨਾ ਮਾਰੋ, ਫਿਰ ਇਵੈਂਚੁਅਲੀ ਤਾਂ ਜਿਹੜੇ ਵੱਡੇ ਟਰੱਕ ਵਾਲੇ ਦੇ ਉੱਤੇ ਜ਼ਿਆਦਾ ਜਿਹੜੀ ਆ ਉਹ ਤਿਰਛੀ ਨਜ਼ਰ ਦੇ ਨਾਲ। ਨਹੀਂ, ਹੁਣ ਆਪਾਂ ਆਪਣੇ ਪਿਛਲੇ 2 ਹਫ਼ਤੇ ਪਹਿਲਾਂ ਹੀ ਜਿਹੜਾ ਐਕਸੀਡੈਂਟ ਹੋਇਆ ਹੈਗਾ, ਤਾਂ ਇੱਕ ਟਰੱਕ ਜਾ ਰਿਹਾ ਹੈਗਾ, ਉਹ ਆਪਣੇ ਸਾਈਡ ਤੇ ਜਾ ਰਿਹਾ ਹੈਗਾ, ਦੂਜੀ ਸਾਈਡ ਤੋਂ ਦੂਜਾ ਟਰੱਕ ਆਣ ਕੇ ਉਹਦੇ ਅੱਗੇ ਲੱਗ ਗਿਆ, ਤੇ ਹੁਣ ਜਿਹੜਾ ਇੱਧਰ ਜਾ ਰਿਹਾ ਸੀ ਉਹਦਾ ਕੀ ਕਸੂਰ ਸੀਗਾ। ਪਰ ਉਹ ਜਦੋਂ ਇਨਵੈਸਟੀਗੇਸ਼ਨ ਹੋਣੀ ਆ, ਜਦੋਂ ਉਹਨੂੰ ਡੀਟੇਲ ਉਹਨੂੰ ਦੇਖਿਆ ਜਾਣਾ, ਪਰਖਿਆ ਜਾਣਾ, ਉਦੋਂ ਸਾਰਾ ਕੁਝ ਪਰਖਿਆ, ਦੋਨੋਂ ਕੰਪਨੀਆਂ ਦਾ ਹੀ ਦੇਖਿਆ ਜਾਣਾ। ਸੋ ਤੁਸੀਂ ਹਰਜੋਤ ਸਿੰਘ ਜੀ ਤਾਂ ਜਿਹੜੇ ਇਸ ਚੀਜ਼ ਦੇ ਨਾਲ ਵਾਕਫ ਹੀ ਜਿਹੜਾ ਉਹ ਹੋਣਗੇ, ਸਾਰੇ ਜਾਣੇ ਹੀ ਹੋਣਗੇ। ਜਦੋਂ ਵੀ ਕਿਤੇ ਕੋਈ ਮੰਨ ਲਓ ਤੁਸੀਂ ਆਮ ਗੱਡੀ 'ਚ ਵੀ ਜਾਂਦੇ ਆ ਨਾ, ਐਕਸੀਡੈਂਟ ਕਰਦੇ ਆ, ਤੇ ਜਦੋਂ ਇੰਸ਼ੋਰੈਂਸ ਵਾਲੇ ਦੇ ਨਾਲ ਤੁਸੀਂ ਗੱਲ ਕਰਦੇ ਹੋ, ਉਹਨਾਂ ਦਾ ਪਹਿਲਾ ਸਵਾਲ ਇਹੀ ਹੁੰਦਾ, ਫੋਨ ਤੇ ਨਹੀਂ ਸੀ, ਗਲਤ ਨਹੀਂ ਸੀ ਕਰਦਾ ਪਿਆ, ਟੈਕਸਟ ਨਹੀਂ ਸੀ ਕਰਦਾ, ਈਵਨ ਤੋਂ ਕਿਸੇ ਨੇ ਮਾਰੀ ਹੋਵੇ ਤੁਹਾਡੇ ਵਿੱਚ ਨਾ। ਸੋ ਇਹ ਸਵਾਲ ਪਹਿਲਾਂ ਪੁੱਛਿਆ ਜਾਂਦਾ ਆ, ਇਹ ਵੀ ਤੁਹਾਡੀ ਗਲਤੀ ਤਾਂ ਨਹੀਂ, ਉਹ ਆਪਣੇ ਵੱਲੋਂ ਜਿਹੜੀ ਲਾਇਬਿਲਿਟੀ ਨੂੰ ਪੂਰੀ ਤਰ੍ਹਾਂ ਦੂਜੇ ਦੇ ਉੱਤੇ ਜਿਹੜਾ ਉਹ ਲੈ ਕੇ ਜਾਣਾ ਚਾਹੁੰਦੇ ਹੁੰਦੇ ਆ। ਸੋ ਇਹ ਇਸ ਲਈ ਇਸ ਚੀਜ਼ ਨੂੰ ਲੈ ਕੇ ਜ਼ਰੂਰੀ ਆ। ਕਮਰਸ਼ੀਅਲ ਦੇ ਵਿੱਚ ਰਾਜਕਰਨ ਆਪਾਂ ਫਿਰ ਕਿਸੇ ਇੱਕ ਦਿਨ ਪ੍ਰੋਗਰਾਮ ਦੇ ਅਗਲੇ ਦੇ ਵਿੱਚ ਗੱਲ ਕਰਾਂਗੇ ਕਿ ਜਦੋਂ ਕਮਰਸ਼ੀਅਲ ਟਰੱਕ ਦਾ ਐਕਸੀਡੈਂਟ ਹੁੰਦਾ ਆ, ਤੇ ਉੱਥੇ ਰਿਕੁਆਇਰਡ ਹੈਗਾ ਤੁਹਾਨੂੰ ਕਿ ਤੁਸੀਂ ਡਰਗ ਟੈਸਟ ਜਿਹੜਾ ਰਾਈਟ ਵੇ 24 to 36 ਆਵਰ ਦੇ ਵਿੱਚ ਜਾਂ ਉਹਦੇ ਟਾਈਮ ਲਿਮਿਟ ਦੇ ਵਿੱਚ ਕਰਵਾਉਣਾ ਹੁੰਦਾ। ਤੁਸੀਂ ਡਰਗ ਦਾ ਟੈਸਟ ਵੀ ਕਰਾਉਣਾ ਆ, ਬ੍ਰੈਥ ਐਂਡ ਅਲਕੋਹਲ ਵੀ ਕਰਾਉਣਾ ਆ, ਉਹ ਚੀਜ਼ਾਂ ਤੁਹਾਨੂੰ ਰਿਕੁਆਇਰਡ ਹੈਗੀਆਂ। ਐਕਸੀਡੈਂਟ ਜਦੋਂ ਪ੍ਰੋਸੀਜਰ ਹੈ, ਜਦੋਂ ਐਕਸੀਡੈਂਟ ਟਰੱਕ ਦਾ ਹੁੰਦਾ ਨਾ, ਉਸ ਤੋਂ ਬਾਅਦ ਇੱਕ ਸਰਟਨ ਥਿੰਗਸ ਜਿਹੜੀਆਂ ਕਰਨੀਆਂ ਪੈਂਦੀਆਂ ਡਰਾਈਵਰ ਨੂੰ, ਸਰਟਨ ਥਿੰਗਸ ਜਿਹੜੀਆਂ ਕੰਪਨੀ ਨੂੰ ਕਰਨੀਆਂ ਪੈਂਦੀਆਂ। ਸੋ ਇਹਦੇ ਲਈ ਆਪਾਂ ਜਿਹੜੇ ਆ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਡਿਟੇਲ 'ਚ ਗੱਲ ਕਰਾਂਗੇ। ਮੈਨੂੰ ਲੱਗਦਾ ਵੀ ਮੈਜੋਰਟੀ 90% ਲੋਕਾਂ ਨੂੰ ਨਹੀਂ ਪਤਾ ਹੋਣਾ ਵੀ ਜੇ ਮੇਰਾ ਕਮਰਸ਼ੀਅਲ ਲਾਇਸੈਂਸ ਆ ਤੇ ਤੁਹਾਨੂੰ ਜਿਹੜਾ ਇਹ ਟੈਸਟ ਕਰਵਾਉਣਾ ਪੈਣਾ ਜੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਹੈ। ਜੀ ਕਈ ਵਾਰੀ ਹੁੰਦਾ, ਕਹਿੰਦੇ ਵੀ ਟੈਸਟ ਹੋਇਆ ਸੀਗਾ ਆਪਣਾ ਐਕਸੀਡੈਂਟ 6 ਮਹੀਨੇ ਪਹਿਲਾਂ, ਤੇ ਹੁਣ ਆਡਿਟ ਆਇਆ ਤੇ ਉਹ ਡਰਗ ਟੈਸਟ ਮੰਗਦਾ, ਤੇ ਆਪਾਂ ਪਿਛਲੀ ਡੇਟ 'ਚ ਕਰ ਦਿੰਦੇ ਹਾਂ। ਜੀ ਇੱਕ ਚਲੋ ਆਪਾਂ ਥੋੜੀ ਜਿਹੀ ਇੱਕ ਚੰਗੀ ਖਬਰ ਸਪਲਾਈ ਚੇਨ ਨੂੰ ਲੈ ਕੇ ਜਿਹੜਾ ਮਾੜੀ ਜੀ ਦੱਸ ਦਿੰਦੇ ਆ। ਲੌਂਗ ਬੀਚ ਵਾਲੇ ਤੇ ਜਿਹੜੇ ਦੂਜਾ ਜਿਹੜਾ ਪੋਰਟ ਹੈਗਾ ਲਾਸ ਐਂਜਲਸ ਪੋਰਟ ਵਾਲਾ, ਉਹ ਕਹਿੰਦੇ ਆ ਵੀ ਇਸ ਟਾਈਮ ਜਿਹੜੇ ਖੜੇ ਨੇ ਜਹਾਜ਼, ਉਹਨਾਂ ਦੀ ਸੰਖਿਆ ਘਟ ਕੇ ਜਿਹੜੀ ਆਈ ਥਿੰਕ 61 ਦੇ ਉੱਤੇ ਜਿਹੜੀ ਉਹ ਪਹੁੰਚ ਗਈ ਆ। 33% ਤੋਂ 40% ਦੇ ਦਰਮਿਆਨ ਜਿਹੜਾ ਬੈਕਲੌਗ ਆ ਉਹ ਘਟ ਗਿਆ ਹੈਗਾ ਆ। ਸੋ ਇੱਕ ਟਾਈਮ ਦੇ ਉੱਤੇ 120 ਤੋਂ ਵੱਧ ਜਹਾਜ਼ ਜਿਹੜੇ ਉਹ ਖੜੇ ਸੀਗੇ, ਇੰਤਜ਼ਾਰ ਦੇ ਵਿੱਚ ਸੀਗੇ ਵੀ ਭਾਈ ਸਾਨੂੰ ਵੀ ਲਾ ਲਓ, ਸਾਡੇ ਵੀ ਕੰਟੇਨਰ ਜਿਹੜੇ ਉਹ ਲਾ ਲਓ। ਜੁਰਮਾਨਾ ਵੀ ਠੋਕਣਾ ਸ਼ੁਰੂ ਕਰਤਾ ਆ, $100 ਪ੍ਰਤੀ ਦਿਨ ਦਾ ਜਿਹੜਾ ਜੁਰਮਾਨਾ। ਜੇ ਉਹਨਾਂ ਨੇ ਜਿਹੜੇ 8-9 ਦਿਨ ਦਿੱਤੇ ਹੁੰਦੇ, ਉਹਦੇ ਦਰਮਿਆਨ ਤੁਸੀਂ ਉੱਥੋਂ ਕੰਟੇਨਰ ਨਹੀਂ ਚੱਕਦੇ, ਤਾਂ ਤੁਹਾਡੇ ਉੱਤੇ $100 ਪ੍ਰਤੀ ਦਿਨ ਕੰਟੇਨਰ ਦਾ ਜਿਹੜਾ ਜੁਰਮਾਨਾ ਆ ਉਹ ਪੋਰਟ ਨੇ ਹੁਣ ਪਾਉਣਾ ਸ਼ੁਰੂ ਕਰ ਦੇਣਾ ਵੀ ਜਲਦੀ ਆਪਣੇ ਕੰਟੇਨਰ ਲੈ ਕੇ ਤੇ ਇੱਥੋਂ ਖਿਸਕੋ, ਖਾਲੀ ਕਰੋ ਥਾਂ। ਤੇ ਬਿਲਕੁਲ ਰਾਜਕਰਨ ਜੀ, ਇੱਕ ਬੰਨੇ ਚੰਗੀ ਖਬਰ ਹੈਗੀ ਆ, ਤੇ ਦੂਜੇ ਬੰਨੇ ਜਿਹੜੀ ਖਬਰ ਹੈਗੀ ਆ, ਪੋਰਟ ਆਫ ਵੈਂਕੂਵਰ ਦੇ ਟਰੱਕਰਸ ਜਿਹੜੇ ਆ ਉਹ ਸਟ੍ਰਾਈਕ ਦੀ ਥ੍ਰੈਟਨਿੰਗ ਕਰ ਰਹੇ ਹੈਗੇ ਆ। ਸੋ ਡਰਾਈਵਰਸ 2 ਕੈਰੀਅਰਸ ਹੈਗੇ ਉੱਥੋਂ ਦੇ, ਜਿਹੜੀਆਂ 2 ਕੰਪਨੀਆਂ ਹੈਗੀਆਂ, ਅਹੀਰ ਟਰਾਂਸਪੋਰਟ ਤੇ ਪ੍ਰੋਡੈਂਸ਼ੀਅਲ ਟਰਾਂਸਪੋਰਟੇਸ਼ਨ, ਉਹਨਾਂ ਦੇ ਜਿਹੜੇ ਡਰਾਈਵਰਸ ਹੈਗੇ ਓਵਰਵੈਲਮਿੰਗਲੀ ਉਹਨਾਂ ਨੇ ਜਿਹੜੀ ਸਟ੍ਰਾਈਕ ਦੇ ਹੱਕ ਦੇ ਵਿੱਚ ਗੱਲ ਕੀਤੀ ਹੈਗੀ ਵੀ ਜੇ ਸਾਨੂੰ ਸਟ੍ਰਾਈਕ ਕਰਨੀ ਪੈਂਦੀ ਆ ਤੇ ਸਟ੍ਰਾਈਕ ਕਰਾਂਗੇ। ਯੂਨੀਫੋਰ ਟਰੱਕਰਸ ਜਿਹੜੇ ਹੈਗੇ ਆ, ਜਿਹੜੀ ਉਹਨਾਂ ਦੀ ਐਸੋਸੀਏਸ਼ਨ ਹੈਗੀ ਆ, ਉਹਦੇ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਜੈਰੀ ਡੀਐਜ਼, ਉਹਨਾਂ ਨੇ ਸਟੇਟਮੈਂਟ ਦੇ ਵਿੱਚ ਕਿਹਾ ਕਿ ਵਰਕਰਸ ਨੂੰ ਜਿਹੜੀ ਹੈ ਹੈਲਥ ਐਂਡ ਸੇਫਟੀ ਐਂਡ ਜਿਹੜੀ ਇਹ ਸਾਰੀਆਂ ਚੀਜ਼ਾਂ ਹੈਗੀਆਂ ਇਹ ਪ੍ਰੋਵਾਈਡ ਨਹੀਂ ਹੋ ਰਹੀਆਂ। ਸੋ ਉੱਥੋਂ ਦੀ ਜਿਹੜੀ ਹੁਣ ਪ੍ਰੋਬਲਮ ਹੈਗੀ ਆ ਕਿ ਉੱਥੇ ਜੇ ਸਟ੍ਰਾਈਕ ਹੁੰਦੀ ਆ ਤੇ ਇਫੈਕਟ 1700 ਡਰਾਈਵਰ ਦੇ ਵਿੱਚੋਂ 200 ਡਰਾਈਵਰ ਜਿਹੜੇ ਆ ਉਹਨਾਂ ਦੇ ਉੱਤੇ ਇਹ ਜਿਹੜੀ ਆ ਇਹ ਹੁੰਦੀ ਆ। ਤੇ ਪ੍ਰੋਬਲਮ ਹੈ ਕਿ ਹੁਣੇ ਜਿਹੜੀਆਂ ਸੀਪੀ ਟ੍ਰੇਨਸ ਹੈਗੀਆਂ, ਜਿਹੜੀਆਂ ਕੈਨੇਡਾ ਦੀਆਂ ਜਿਹੜੀਆਂ ਕੈਨੇਡੀਅਨ ਪੈਸੀਫਿਕ ਟ੍ਰੇਨਸ ਹੈਗੀਆਂ, ਉਹ ਵੈਂਕੂਵਰ ਆਈਆਂ ਹੈਗੀਆਂ ਗ੍ਰੇਨ ਤੇ ਫਿਊਲ ਲੈ ਕੇ ਆਫਟਰ ਫਲੱਡਿੰਗ। ਸੋ ਉਹ ਜੇ ਇਹ ਚੀਜ਼ ਸਟ੍ਰਾਈਕ ਹੋ ਜਾਂਦੀ ਹੈ ਜਾਂ ਕੁਝ ਵੀ ਇਦਾਂ ਦੀ ਚੀਜ਼ ਆ ਜਾਂਦੀ ਆ, ਤੇ ਉਹਨਾਂ ਦਾ ਵੀ ਜਿਹੜਾ ਫਰੇਟ ਹੈਗਾ ਉੱਥੇ ਸਟਕ ਹੋ ਸਕਦਾ ਹੈ। ਆਲਰੇਡੀ ਇਸ ਸਮੱਸਿਆ ਨਾਲ ਜੂਝ ਰਹੇ ਆ, ਸਾਰੇ ਕੰਟਰੀ ਹੀ ਜੂਝ ਰਹੇ ਆ ਇਸ ਸਮੱਸਿਆ ਨਾਲ, ਤੇ ਉੱਤੋਂ ਫਲੱਡਿੰਗ ਹੋ ਗਈ, ਤੇ ਉੱਤੋਂ ਜੇ ਸਟ੍ਰਾਈਕ ਹੋ ਜਾਂਦੀ ਹੈ ਤਾਂ ਇਟ ਕੈਨ ਬੀ ਡੈਵਸਟੇਟਿੰਗ, ਡੈਡਲੌਕ ਹੀ ਜਿਹੜਾ ਉਹ ਬਣ ਜਾਂਦਾ ਆ। ਸੋ ਸਥਿਤੀ ਬੈਡ ਆ। ਉਧਰ ਸਿਓਲ ਜਿਹੜਾ ਸਾਊਥ ਕੋਰੀਆ ਦਾ ਮੁਲਕ, ਉੱਥੇ ਬਹੁਤ ਵੱਡੇ ਜਿਹੜੇ ਪੋਰਟ ਹੈਗੇ, ਉੱਥੋਂ ਬਹੁਤ ਸਮਾਨ ਜਿਹੜਾ ਇੱਧਰ ਨੂੰ ਆਉਂਦਾ ਆ,
ਉੱਥੋਂ ਦੇ ਜਿਹੜੇ ਕਾਰਗੋ ਟਰੱਕਰਸ ਵਾਲੇ ਉਹ 3 ਦਿਨਾਂ ਦੀ ਸਟ੍ਰਾਈਕ ਦੇ ਉੱਤੇ ਜਾ ਰਹੇ ਆ ਸ਼ਾਇਦ, ਉਹ ਇਸ ਲਈ ਵੀ ਕਹਿੰਦੇ ਵੀ ਉੱਥੇ ਕਹਿੰਦੇ ਵੀ ਫਰੇਟ ਦੇ ਰੇਟ ਆ ਉਹ ਵਧਾਓ। ਉਹਨਾਂ ਨੇ ਵੀ ਸਮਾਂ ਵੀ ਹੁਣ ਇਸ ਟਾਈਮ ਪੂਰਾ ਉਹੀ ਚੁਣਿਆ ਵੀ ਜਦੋਂ ਸਭ ਤੋਂ ਪਤਾ ਵੀ ਫਰੇਟ ਸਭ ਤੋਂ ਜ਼ਿਆਦਾ ਮੂਵ ਜਿਹੜਾ ਉਹ ਕਰਨਾ ਹੁੰਦਾ ਹੈ ਸ਼ਿਪਿੰਗ ਦੇ ਦੌਰਾਨ। ਸੋ ਹਰ ਇੱਕ ਪਾਸੇ ਜਿਹੜਾ ਉਹ ਆਪਾਂ ਦੇਖ ਰਹੇ ਹਾਂ। ਉਧਰ ਆਇਰਲੈਂਡ ਦੇ ਜਿਹੜੇ ਟਰੱਕਰ ਆ ਉਹਨਾਂ ਨੇ ਗੈਸ ਦੀਆਂ ਪ੍ਰਾਈਸਾਂ ਵਧਣ ਤੇ ਸਟ੍ਰਾਈਕ ਕੀਤੀ ਆ। ਉੱਦਾਂ ਇੱਥੇ ਵੀ ਹੁਣ ਅਸਮਾਨ ਤੋਂ ਵੀ ਕਹਿੰਦੇ ਵੀ ਪਾਰ ਕਰ ਗਈਆਂ ਆ ਗੈਸ ਦੀਆਂ ਪ੍ਰਾਈਸਿਸ। ਦੇਖੋ ਜਿਹੜਾ ਇੱਥੇ ਕੀ ਬਣਦਾ, ਪਰ ਟਰੱਕਰ ਜਿਹੜੇ ਆ ਚਲਾਈ ਜਾ ਰਹੇ ਹੈਗੇ ਆ। ਕਈ ਜਣੇ ਕਹਿੰਦੇ ਵੀ ਇਸ ਦੇ ਉੱਤੇ ਜਿਹੜਾ ਆ ਉਹ ਸਟ੍ਰਾਈਕ ਵਗੈਰਾ ਜਾਂ ਪ੍ਰੋਟੈਸਟ ਵਗੈਰਾ ਜਿਹੜਾ ਜ਼ਰੂਰ ਹੋਣਾ ਚਾਹੀਦਾ ਵੀ ਗੈਸ ਦੀਆਂ ਪ੍ਰਾਈਸਾਂ ਥੋੜ੍ਹੀਆਂ, ਡੀਜ਼ਲ ਦੀਆਂ ਪ੍ਰਾਈਸਾਂ ਘਟਣ। ਤੇ ਬਿਲਕੁਲ ਰਾਜਕਰਨ, ਦੂਜੇ ਬੰਨੇ ਜਿਹੜਾ ਯੂਐਸ ਹੈਗਾ ਉਹਨਾਂ ਨੇ ਰਿਕੁਆਇਰ ਕੀਤਾ ਹੈਗਾ ਕਿ ਜਿਹੜੇ ਕ੍ਰਾਸ ਬਾਰਡਰ ਫੋਰਨ ਟਰੱਕਰਸ ਹੈਗੇ ਆ ਜਨਵਰੀ 22 ਤੋਂ ਵੈਕਸੀਨ ਜਿਹੜਾ ਉਹਨਾਂ ਦੇ ਲਈ ਰਿਕੁਆਇਰਡ ਕਰ ਦਿੱਤਾ ਹੈਗਾ। ਸੋ ਇਹਦੇ ਨਾਲ ਵੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਦੇ ਨਾਲ ਕੀ ਹੋ ਜਾਂਦਾ ਕਿ ਤੁਹਾਡੀ ਜਿਹੜੀ ਕੈਪੈਸਿਟੀ ਹੈਗੀ ਆ ਉਹ ਘਟ ਜਾਂਦੀ ਹੈਗੀ ਆ ਕਿਤੇ ਨਾ ਕਿਤੇ ਆਣ ਕੇ। ਹੁਣ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਜਿਹੜੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹਨਾਂ ਦੀ ਰਿਕੁਆਇਰਮੈਂਟ ਜਿਹੜੀ ਹੈਗੀ ਉਹਨਾਂ ਤੇ ਕਾਫੀ ਡਿਬੇਟ ਚੱਲ ਰਿਹਾ ਹੈਗਾ ਕਿ ਕੀ ਇਹ ਜਿਹੜਾ ਮੈਂਡੇਟ ਹੈਗਾ ਇਹ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਕੀ ਪ੍ਰੋਬਲਮ ਹੈ, ਕੀ ਨਹੀਂ ਪ੍ਰੋਬਲਮ ਹੈਗੀ। ਸੋ ਮੇਰੇ ਖਿਆਲ ਦੇ ਵਿੱਚ ਹਰ ਪਾਸਿਓਂ ਜਿਹੜਾ ਅਟੈਕ ਹੈਗਾ ਚੱਲ ਰਿਹਾ ਹੈਗਾ, ਹਰ ਪਾਸਿਓਂ ਜਿਹੜਾ ਕੰਮ ਜਿਹੜਾ ਚੱਲ ਰਿਹਾ ਕੋਈ ਹੈ। ਬੰਦਿਸ਼ਾਂ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਜੀ। ਸੋ ਇੱਕ ਜਿਹੜਾ ਸਵਾਲ ਹਰਭੁਪਿੰਦਰ ਹੋਣਾ ਦਾ ਜਿਹੜਾ ਪੁੱਛਿਆ ਵੀ ਕਹਿੰਦੇ ਵੀ ਜੇ ਰੀਫਰ ਲੋਡ ਰਿਜੈਕਟ ਹੋ ਜਾਂਦਾ ਵੀ ਰੋਂਗ ਟੈਂਪਰੇਚਰ ਸੈਟਅਪ ਕੀਤਾ ਗਿਆ ਸੀ ਡਰਾਈਵਰ ਦੇ ਦੁਆਰਾ, ਕੀ ਡਰਾਈਵਰ ਦੇ ਲਾਇਸੈਂਸ ਪੁਆਇੰਟ ਦੇ ਉੱਤੇ ਵੀ ਇਸ ਦਾ ਫਰਕ ਪੈਂਦਾ? ਨਹੀਂ ਜੀ, ਬਿਲਕੁਲ ਨਹੀਂ, ਡੈਫੀਨੇਟਲੀ ਬਿਲਕੁਲ ਨਹੀਂ ਪੈਂਦਾ ਜੀ। ਪਰ ਸਿਰਫ ਲੋਡ ਦੇ ਉੱਤੇ ਅਸਰ ਪੈਂਦਾ ਵੀ ਉਹ ਸਿਰਫ ਕੰਪਨੀ ਦੇ ਉੱਤੇ ਪੈਂਦਾ ਕਿ ਕੰਪਨੀ ਨੇ ਦੇਖੋ ਅਗੇਨ ਇੱਥੇ ਆ ਗਿਆ ਡਰਾਈਵਰ ਜਿਹੜੀ ਟ੍ਰੇਨਿੰਗ ਦਾ ਇਸ਼ੂ ਆ ਗਿਆ। ਡਰਾਈਵਰ ਨੂੰ ਟ੍ਰੇਨ ਨਹੀਂ ਕੀਤਾ ਗਿਆ, ਤੁਹਾਡਾ ਡਿਸਪੈਚਰ ਮੋਨੀਟਰ ਨਹੀਂ ਕਰ ਰਿਹਾ। ਅੱਜ ਕੱਲ ਭੁਪਿੰਦਰ ਸਿੰਘ ਜੀ, ਅੱਜ ਕੱਲ ਜਿਹੜੇ ਰੀਫਰ ਆ ਚੁੱਕੇ ਆ ਕਿ ਜਿਹੜੇ ਤੁਸੀਂ ਆਪਣੇ ਆਫਿਸ 'ਚ ਬੈਠੇ ਮੋਨੀਟਰ ਕਰ ਸਕਦੇ ਹੈਗੇ ਆ ਕਿ ਟੈਂਪਰੇਚਰ ਸੈੱਟ ਕੀਤਾ ਗਿਆ ਕਿ ਨਹੀਂ ਕੀਤਾ ਗਿਆ। ਪਰ ਡੈਫੀਨੇਟਲੀ ਜੇ ਡਰਾਈਵਰ ਨੇ ਟੈਂਪਰੇਚਰ ਗਲਤ ਸੈੱਟ ਕੀਤਾ ਹੈਗਾ ਤੇ ਡਰਾਈਵਰ ਦੀ ਗਲਤੀ ਤਾਂ ਹੈਗੀ ਆ, ਉਹਦੇ ਨਾਲ ਦੇ ਨਾਲ ਜਿਹੜਾ ਡਿਸਪੈਚਰ ਹੈਗਾ ਕੰਪਨੀ ਹੈਗੀ ਆ ਉਹਦੀ ਵੀ ਗਲਤੀ ਹੈਗੀ ਕਿ ਉਹਨੇ ਫਾਲੋ ਅਪ ਕਿਉਂ ਨਹੀਂ ਕੀਤਾ ਡਰਾਈਵਰ ਨਾਲ ਕਿ ਟੈਂਪਰੇਚਰ ਕਿੱਥੇ ਆ। ਔਰ ਮੈਜੋਰਟੀ ਤੌਰ ਤੇ ਪ੍ਰੋਬਲਮ ਕੀ ਆਉਂਦੀ ਆ ਕਿ ਜਿਹੜੀ ਤੁਹਾਨੂੰ ਲੋਡ ਕਨਫਰਮੇਸ਼ਨ ਆਉਂਦੀ ਆ ਉਹਦੇ ਤੇ 36 ਡਿਗਰੀ ਲਿਖਿਆ ਆ, ਜਿਹੜੇ ਤੁਹਾਡੇ ਬਿੱਲ ਆਫ ਲੇਡਿੰਗ ਆ ਉੱਤੇ 32 ਡਿਗਰੀ ਲਿਖਿਆ ਆ, ਤੇ ਤੁਹਾਨੂੰ ਜਿਹੜਾ ਬ੍ਰੋਕਰ ਹੈਗਾ ਉਹ ਕਹਿ ਰਿਹਾ ਵੀ 34 ਡਿਗਰੀ ਸੈੱਟ ਕਰਨਾ ਹੈਗਾ। ਸੋ ਇਹ ਚੀਜ਼ਾਂ ਨਾਰਮਲ ਹੈਗੀਆਂ, ਵੈਰੀ ਨਾਰਮਲ ਹੈਗੀਆਂ, ਤੇ ਇਹਦੇ ਵਿੱਚ ਡਰਾਈਵਰ ਦਾ ਕਨਫਿਊਜ਼ ਹੋਣਾ ਵੀ ਬਹੁਤ ਲਾਜ਼ਮੀ ਹੈਗਾ। ਤੇ ਪਰ ਜਿਹੜੀ ਗੱਲ ਚੱਲਦੀ ਹੈਗੀ ਆ ਉਹ ਚੱਲਦੀ ਆ ਬਿੱਲ ਆਫ ਲੇਡਿੰਗ ਤੇ ਕੀ ਕਿਹਾ ਗਿਆ ਹੈ। ਸੋ ਤੁਹਾਡੀ ਕਨਫਰਮੇਸ਼ਨ ਕੀ ਕਹਿੰਦੀ ਆ, ਤੁਹਾਡਾ ਬ੍ਰੋਕਰ ਕੀ ਕਹਿੰਦਾ ਆ, ਡਸਨਟ ਮੈਟਰ ਐਨੀਥਿੰਗ, ਬਿੱਲ ਆਫ ਲੇਡਿੰਗ ਕੀ ਕਹਿੰਦਾ ਆ। ਸੋ ਬਿੱਲ ਆਫ ਲੇਡਿੰਗ ਤੇ ਜੋ ਤੁਸੀਂ ਸਾਈਨ ਕਰਦੇ ਆ ਉੱਥੇ ਤੁਸੀਂ ਸਿਰਫ ਇੱਕ ਲਾਈਨ ਪੁੱਛਣੀ ਹੁੰਦੀ ਹੈ ਕਿ ਵਾਟ ਇਜ਼ ਦਾ ਟੈਂਪਰੇਚਰ ਸੈਟਿੰਗ, ਉਹ ਤੁਹਾਨੂੰ ਦੱਸਦੇ ਆ। ਉੱਥੇ ਤੁਸੀਂ ਚਾਹੇ ਸਰਕਲ ਲਾ ਦਿਓ, ਬਿੱਲ ਆਫ ਲੇਡਿੰਗ ਤੇ ਚੱਕਰ ਮਾਰ ਦਿਓ, ਉਸ ਸੈਟਿੰਗ ਤੇ ਸੈਟਿੰਗ ਕਰੋਗੇ ਤੇ ਯੂ ਵਿਲ ਬੀ ਫਾਈਨ। ਜੇ ਤੁਹਾਨੂੰ ਬ੍ਰੋਕਰ ਕਹਿੰਦਾ ਕਿ ਨਹੀਂ ਉੱਥੇ 32 ਲਿਖੀ ਹੈ ਪਰ ਮੈਂ ਤੈਨੂੰ ਕਹਿੰਦਾ 34 ਕਰ, ਹੁਣ ਕਿਹਾ ਸੈਂਡ ਮੀ ਅ ਈਮੇਲ ਕਿ ਜਿਹੜੀ ਮੈਨੂੰ ਰਿਟਨ ਦੇ ਵਿੱਚ ਮੈਨੂੰ ਭੇਜ ਦੇ। ਪਰ ਜੇ ਤੁਸੀਂ ਡਰਾਈਵਰ ਨੂੰ ਨਹੀਂ ਫਾਲੋ ਅਪ ਕੀਤਾ ਤੇ ਡਰਾਈਵਰ ਕੋਲੋਂ ਇਹ ਟੈਂਪਰੇਚਰ ਗਲਤ ਹੋ ਗਿਆ ਹੈਗਾ ਤੇ ਉਹਦੇ ਲਈ ਫਿਰ ਡੈਫੀਨੇਟਲੀ ਕੰਪਨੀ ਜ਼ਿੰਮੇਵਾਰ ਹੈਗੀ ਆ। ਡਰਾਈਵਰ ਦੇ ਡੈਫੀਨੇਟਲੀ ਕਿਸੇ ਵੀ ਲਾਇਸੈਂਸ ਦੇ ਪੁਆਇੰਟ ਨਹੀਂ ਪੈਂਦਾ ਹੈਗਾ ਜਾਂ ਕਿਤੇ ਨਹੀਂ ਪੈਂਦਾ। ਜੀ ਰਾਜਕਰਮਵੀਰ ਸਿੰਘ ਜੀ, ਰਮਨ ਜੀ, ਆਪਾਂ ਸਮਾਂ ਵੀ ਸਮਾਪਤੀ ਵੱਲ ਆ ਤੇ ਇਹ ਜਿਹੜਾ ਥੈਂਕਸਗਿਵਿੰਗ ਵੀਕ ਹੈਗਾ 24 ਤੋਂ ਲੈ ਕੇ 28 ਤੱਕ ਬਹੁਤ ਸਾਰੇ ਲੋਕ ਰੋਡਸ ਦੇ ਉੱਤੇ ਆ, ਟਰੱਕਰਸ ਰੋਡ ਦੇ ਉੱਤੇ ਆ। ਫਰੇਟ ਵੇਵਜ਼ ਨੇ ਜਿਹੜਾ ਹੈਗਾ ਆ ਇੱਕ ਡਾਟਾ ਕੱਢਿਆ ਆ ਵੀ 10 ਜਿਹੜੇ ਸਭ ਤੋਂ ਖਤਰਨਾਕ ਹਾਈਵੇਜ਼ ਜਿਹੜੇ USA ਦੇ ਵਿੱਚ ਹੈਗੇ ਆ। ਸੋ ਉਹ ਪਲੀਜ਼ ਨੋਟ ਕਰ ਲਓ। ਜਿਹੜੇ ਬਹੁਤ ਸਾਰੇ ਆਪਣੇ ਆਮ ਵੀ ਕਾਰਾਂ ਦੇ ਵਿੱਚ ਵੀ ਜਾਂਦੇ ਆ ਆਪਾਂ, ਤੇ ਟਰੱਕ ਤੇ ਵੀ I-10 ਜਿਹੜਾ ਐਰੀਜ਼ੋਨਾ ਆ ਸਭ ਤੋਂ ਜ਼ਿਆਦਾ ਕਹਿੰਦੇ ਖਤਰਨਾਕ ਆ। ਐਰੀਜ਼ੋਨਾ ਦੇ ਵਿੱਚ 150 ਮੀਲ ਇਹ I-10 ਹੈਗਾ। ਕਾਰਨ ਕੀ ਆ ਵੀ ਲੋਕ ਸੀਨਰੀ ਦੇਖਣ ਦੇ ਲਈ ਆਲੇ ਦੁਆਲੇ ਆਪਣੀਆਂ ਅੱਖਾਂ ਘੁਮਾ ਲੈਂਦੇ ਆ ਤੇ ਜਿਹਦੇ ਨਾਲ ਐਕਸੀਡੈਂਟ ਬਹੁਤ ਹੁੰਦੇ ਆ। ਕਹਿੰਦੇ ਵੀ ਉੱਥੇ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ। ਉਹਨੂੰ ਇੱਕ ਤਰ੍ਹਾਂ ਨਾਲ ਜਿਹੜਾ ਡੈਡਲੀ ਹਾਈਵੇ ਕਿਹਾ ਜਾਂਦਾ। ਇਸੇ ਤਰ੍ਹਾਂ I-95 ਕਨੈਟੀਕਟ 'ਚ, ਅਲਾਸਕਾ ਦਾ ਡਾਲਟਨ ਹਾਈਵੇ, ਤੇ US2 ਮੋਂਟਾਨਾ ਦੇ ਵਿੱਚ, US 550 ਕੋਲੋਰਾਡੋ ਦੇ ਵਿੱਚ, ਕੈਲੀਫੋਰਨੀਆ ਦਾ ਰਾਊਟ 138 ਇਹ ਜਿਹੜਾ ਹੈਗਾ ਕਹਿੰਦੇ ਵੀ ਮੋਹਾਵੀ ਡੈਜ਼ਰਟ 'ਚ ਥਰੂ ਜਾਂਦਾ, 105 ਕੁ ਮੀਲ ਦਾ ਹੈਗਾ ਤੇ ਇਹਨੂੰ ਵੀ ਹਾਈਵੇ ਆਫ ਡੈਥ ਕਿਹਾ ਜਾਂਦਾ ਹੈਗਾ। 56 ਫੈਟੈਲਿਟੀਜ਼ ਇੱਥੇ ਹੋਈਆਂ ਪਿਛਲੇ 5 ਸਾਲਾਂ 'ਚ, 875 ਫੱਟੜ ਹੋਏ ਆ। I-285 ਅਟਲਾਂਟਾ ਦੇ ਵਿੱਚ, I-26 ਸਾਊਥ ਕੈਰੋਲੀਨਾ 'ਚ ਤੇ US 431 ਅਲਬਾਮਾ 'ਚ ਤੇ US 129 ਨਾਰਥ ਕੈਰੋਲੀਨਾ 'ਚ।
ਜੀ 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 ਬਿਲਕੁਲ ਜੀ। ਜਿਹੜਾ 10 ਹੈਗਾ ਉੱਤੇ ਤਾਂ ਸਪੀਡ ਬਹੁਤ ਜਿਹੜੀ ਆ ਤੇਜ਼ ਆ। ਫੈਕਟਰ ਕਰਦੀ ਆ, ਬਹੁਤ ਤੇਜ਼ ਆ। ਹੂੰ 10 ਦੇ ਉੱਤੇ ਰਾਜਕਰਨ ਜਿਹੜਾ ਆਪਣਾ ਹੈਗਾ ਆ ਟੈਕਸਸ ਦੇ ਵਿੱਚ ਕਈ ਸਪਾਟਸ ਦੇ ਉੱਤੇ ਸਪੀਡ 85 ਆ। ਟਰੱਕ ਦੀ ਵੀ ਤੇ ਕਾਰ ਦੀ ਵੀ। ਹਾਂ ਤੇ ਫਿਰ ਧੂੰਆਂ ਤਾਂ ਫਿਰ ਨਿਕਲਣਾ ਹੀ ਨਿਕਲਣਾ ਵੀ ਭਾਈ ਧਿਆਨ ਦੇ ਨਾਲ ਚਲੋ ਕੀ ਕਹਿੰਦੇ ਹੁੰਦੇ ਆ ਵੀ ਮੌਤ ਦੇ ਨਾਲੋਂ ਦੇਰੀ ਭਲੀ ਇਹ ਜਿਹੜੀ ਚੀਜ਼ ਨੂੰ ਜਿਹੜਾ ਪੱਲੇ ਜਿਹੜਾ ਉਹ ਬੰਨ ਲਓ। ਹਰਜੋਤ ਸਿੰਘ ਜੀ ਇੱਕ ਗੱਲ ਜਿਹੜੀ ਉਹ ਯਾਦ ਜਿਹੜੀ ਉਹ ਆ ਗਈ ਉਹ ਕਹਿੰਦੇ ਆ ਹੌਲੀ ਚੱਲਾਂਗੇ ਮਿਲਾਂਗੇ ਬਾਰ-ਬਾਰ ਨਹੀਂ ਤੇ ਮਿਲਾਂਗੇ ਹਰਦੁਆਰ। ਸੋ ਇਹ ਚੀਜ਼ ਨੂੰ ਭਾਈ ਬਚਾ ਕੇ ਸੋ ਇਸ ਚੀਜ਼ ਦਾ ਜਿਹੜਾ ਉਹ ਧਿਆਨ ਰੱਖਣਾ ਜਿਹੜਾ ਉਹ ਬੜਾ ਚਾਹੀਦਾ ਵੀ ਬੜਾ ਔਖਾ ਆ। ਸੋ ਧਿਆਨ ਰੱਖੋ ਤੇ ਇੱਕ ਰਮਨ ਜੀ ਚਲੋ ਆਪਾਂ ਅਗਲੀ ਪ੍ਰੋਗਰਾਮ ਦੇ ਵਿੱਚ ਗੱਲ ਜਿਹੜੀ ਉਹ ਕਰਾਂਗੇ। ਰਾਈਟ ਨਾਓ ਜਿਹੜੇ ਟਰੱਕਰਸ ਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ, ਖਾਸ ਕਰਕੇ ਜਿਹੜੇ ਵਰਕ ਪਰਮਿਟ ਵਾਲੇ ਉਹਨਾਂ ਦੇ ਰੀਨਿਊ ਹੋਣ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਆ। ਸੋ ਡੀਐਮਵੀ ਦਾ ਕੀ ਇਸ ਦੇ ਉੱਤੇ ਨਜ਼ਰੀਆ ਹੈਗਾ ਆ ਵੀ ਕੀ ਉਹ ਕਰ ਰਹੇ ਆ? ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹ ਫਿਰ ਵਿਚਾਰੇ ਵਿਦਆਊਟ ਵਰਕ ਪਰਮਿਟ ਉਹ ਡਰਾਈਵ ਨਹੀਂ ਕਰ ਸਕਦੇ, ਲਾਇਸੈਂਸ ਜਿਹੜਾ ਆ ਉਹਨਾਂ ਦੇ ਰੀਨਿਊ ਨਹੀਂ ਹੋ ਰਹੇ। ਸੋ ਉਹ ਇੱਕ ਬਹੁਤ ਵੱਡੀ ਸਮੱਸਿਆ ਆ ਰਹੀ ਆ। ਇਹ ਡੈਫੀਨਿਟਲੀ ਸਮੱਸਿਆ ਆ ਰਹੀ ਹੈਗੀ ਆ। ਔਰ ਮੇਰੇ ਖਿਆਲ ਦੇ ਵਿੱਚ ਜਦੋਂ ਕਿਤੇ ਨੈਕਸਟ ਟਾਈਮ ਮੌਕਾ ਮਿਲਿਆ ਕਿ ਕਿਤੇ ਅਫੀਸ਼ੀਅਲਸ ਦੇ ਨਾਲ ਜਦੋਂ ਵੀ ਗੱਲਬਾਤ ਹੁੰਦੀ ਹੈ ਤੇ ਉਦੋਂ ਹੀ ਗੱਲਬਾਤ ਜ਼ਰੂਰ ਕਰਾਂਗੇ ਕਿ ਉਹਦੇ ਨਾਲ ਕਾਫੀ ਸਟ੍ਰੈਸ ਹੋ ਰਿਹਾ ਹੈਗਾ, ਸਟ੍ਰੈਸ ਆ ਰਹੀ ਹੈਗੀ ਕਿਉਂਕਿ ਕਾਫੀ ਜਣਿਆਂ ਨੇ ਟਰੱਕ ਲਏ ਹੈਗੇ ਆ ਔਰ ਉਹਨਾਂ ਨੂੰ ਉਹ ਪ੍ਰੋਬਲਮ ਜਿਹੜੀ ਖੜੀ ਹੋ ਜਾਂਦੀ ਆ। ਬਟ ਡੈਫੀਨਿਟਲੀ ਰਾਈਟ ਨਾਓ ਜਿਹੜੇ ਹਿਸਾਬ ਕਿਤਾਬ ਨਾਲ ਇਹ ਸਾਰਾ ਕੁਝ ਚੱਲ ਰਿਹਾ ਹੈਗਾ, ਕਿਉਂਕਿ ਜੇ ਤੁਸੀਂ ਡੀਐਮਵੀ ਦੇ ਨਾਲ ਗੱਲ ਕਰਦੇ ਆ ਤੇ ਡੀਐਮਵੀ ਜਿਹੜੀ ਹੈਗੀ ਆ ਉਹ ਤੁਹਾਨੂੰ ਉਹਦੇ ਬਾਰੇ 'ਚ ਗੱਲ ਦੀ ਬਜਾਏ ਉਹ ਕਹਿ ਦਿੰਦੀ ਕਿ ਇਹ ਨੈਸ਼ਨਲ ਸਿਕਿਉਰਿਟੀ ਵਾਲੀ ਸਾਈਡ ਹੈਗੀ ਆ, ਕਿਉਂਕਿ ਇਹ ਇਮੀਗ੍ਰੇਸ਼ਨ ਦਾ ਮਸਲਾ ਹੈਗਾ ਆ ਕਿ ਜਿਹੜਾ ਲਾਇਸੈਂਸ ਹੈਗਾ, ਲਾਇਸੈਂਸ ਜੇ ਡੀਐਮਵੀ ਦਾ ਹੈਗਾ ਪਰ ਦੂਜੇ ਬੰਨੇ ਇਮੀਗ੍ਰੇਸ਼ਨ ਦਾ ਆ। ਸੋ ਇਹ ਦੋ ਡਿਪਾਰਟਮੈਂਟ ਹੈਗੇ ਆ। ਬਟ ਡੈਫੀਨਿਟਲੀ ਜਿਹੜੀ ਆਪਣੀ ਡੀਐਮਵੀ ਹੈਗੀ ਕੈਲੀਫੋਰਨੀਆ ਦੀ ਕਾਫੀ ਸਲੋ ਚੱਲ ਰਹੀ ਹੈਗੀ ਆ, ਕਾਫੀ ਬਿਹਾਈਂਡ ਹੈਗੀ ਆ। ਤੇ ਇਹ ਮੈਂ ਵੀ ਸੁਣਿਆ ਹੈਗਾ ਕਿ ਕਈਆਂ ਦੇ 8 ਮਹੀਨੇ ਤੋਂ ਲੈ ਕੇ 12 ਮਹੀਨੇ ਤੱਕ ਦਾ ਟਾਈਮ ਵੀ ਜਿਹੜਾ ਲੱਗ ਜਾਂਦਾ ਹੈਗਾ ਤੇ ਬੜਾ ਡੈਵਸਟੇਟਿੰਗ ਹੋ ਸਕਦਾ ਜੇ ਤੁਸੀਂ ਉਹਨੇ ਜਦੋਂ ਤੇ ਬੰਦਾ ਕਿਹੜਾ ਕੰਮ ਕਰੂਗਾ, ਕੀ ਕਰੂਗਾ, ਗੱਡੀ ਜਿਹੜਾ ਉਹ ਫਿਰ ਚਲਾ ਨਹੀਂ ਸਕਦਾ। ਚਲੋ ਜੀ। ਜਦੋਂ ਗ੍ਰੀਨ ਕਾਰਡਸ ਵੀ ਇਦਾਂ ਹੀ ਆ ਰਾਜਕਰਮਵੀਰ ਸਿੰਘ ਜੀ, ਗ੍ਰੀਨ ਕਾਰਡ ਨੂੰ ਵੀ ਬਹੁਤ ਟਾਈਮ ਲੱਗ ਰਿਹਾ। ਮੇਰੇ ਹਿਸਾਬ ਨਾਲ ਜਿਹੜੇ ਕੈਲੀਫੋਰਨੀਆ ਸਟੇਟ ਦੇ ਅਸੈਂਬਲੀਮੈਨ ਜਾਂ ਸੈਨੇਟਰ ਜਿਹੜੇ ਆ ਨਾ ਉਹਨਾਂ ਨੇ ਕੰਟੈਕਟ ਕਰਨਾ ਚਾਹੀਦਾ ਵੀ ਘੱਟੋ ਘੱਟ ਜੇ ਕਿਸੇ ਨੇ ਆਪਣਾ ਐਕਸਟੈਂਸ਼ਨ ਫਾਈਲ ਕੀਤੀ ਆ ਉਹਦੇ ਬੇਸ ਦੇ ਉੱਤੇ 6 ਮਹੀਨੇ ਜਾਂ ਸਾਲ ਦਾ ਉਹਨਾਂ ਨੂੰ ਐਕਸਟੈਂਸ਼ਨ ਦੇਣਾ ਚਾਹੀਦਾ ਲਾਇਸੈਂਸ। ਕਿਉਂਕਿ ਇਹ ਇਕੱਲਾ ਉਹ ਨਹੀਂ ਹੈ, ਫਿਰ ਉਹ ਜਦੋਂ ਇੰਸ਼ੋਰੈਂਸ ਕੋਲ ਵੀ ਚਲ ਜਾਂਦਾ ਵੀ ਐਕਸਪਾਇਰ ਹੋ ਗਿਆ, ਕੈਂਸਲ ਹੋ ਗਿਆ, ਉਹ ਇੰਸ਼ੋਰੈਂਸ ਕੈਂਸਲ ਹੋ ਜਾਂਦੀ ਆ। ਇੰਸ਼ੋਰੈਂਸ ਵਾਲੇ ਫਿਰ ਉਹਨੂੰ ਐਡ ਨਹੀਂ ਕਰ ਸਕਦੇ ਵੀ ਤੇਰਾ ਦਾ ਲਾਇਸੈਂਸ ਐਕਸਪਾਇਰਡ ਆ। ਜੀ ਤੇ ਇਹ ਮੇਰੇ ਖਿਆਲ ਹਰਜੋਤ ਭਾਜੀ ਮੈਂ ਇੱਕ ਗੱਲ ਕਹੂੰਗਾ ਕਿ ਜਿਹੜੇ ਆਪਣੇ ਹੈਗੇ ਆ ਡਰਾਈਵਰਸ ਹੈਗੇ ਆ ਜਿਹੜੇ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈਗਾ, ਮੈਂ ਕਹੂੰਗਾ ਵੀ ਥੋੜਾ ਜਿਹਾ ਹੌਸਲਾ ਹੀ ਕਰ ਲਓ, ਥੋੜਾ ਜਿਹਾ ਕਰ ਲਓ ਵੀ ਆਪਣਾ ਥੋੜਾ ਟਰੱਕ ਲੇਟ ਲੈ ਲਿਓ, ਕਿਉਂਕਿ ਜਿਹੜਾ ਇਦਾਂ ਦੇ ਮਾਹੌਲ ਦੇ ਵਿੱਚ ਐਂਟਰ ਹੋਣਾ ਤੇ ਫਿਰ ਡਿਪਾਰਟਮੈਂਟਾਂ ਦੇ ਧੱਕੇ ਚੜ੍ਹ ਕੇ ਤੇ ਮੁੜ ਕੇ ਫਿਰ ਪਤਾ ਨਹੀਂ ਹੋਣਾ ਤੇ ਐਡਾ ਵੱਡਾ ਰਿਸਕ ਲੈਣਾ, ਐਡਾ ਵੱਡਾ ਲੋਨ ਚੱਕਣਾ ਔਰ ਟਰੱਕਾਂ ਦੀਆਂ ਪ੍ਰਾਈਸਾਂ ਤੁਹਾਨੂੰ ਪਤਾ ਹੀ ਆ ਹੁਣ ਕੀ ਹਾਲਾਤ ਹੋ ਰਹੇ ਆ। ਸੋ ਐਡਾ ਵੱਡਾ ਜਿਹੜਾ ਸਟੈਪ ਲੈਣਾ ਮੇਰੇ ਖਿਆਲ ਦੇ ਵਿੱਚ ਜੇ ਥੋੜੀ ਦੇਰ ਅਟਕ ਲਿਆ ਜਾਵੇ, ਥੋੜੀ ਦੇਰ ਟਾਈਮ ਕੱਢ ਲਿਆ ਜਾਵੇ, ਡਰਾਈਵਿੰਗ ਕਰ ਲਈ ਜਾਵੇ। ਜੇ ਚਲੋ ਡਰਾਈਵਿੰਗ ਕਰਦੇ ਆ ਤੁਸੀਂ ਕਿਸੇ ਦਾ ਟਰੱਕ ਚਲਾਉਣੇ ਆ, ਜੇ ਨਹੀਂ ਕੁਝ ਹੋਊਗਾ ਤਾਂ ਘੱਟੋ ਘੱਟ ਸਟੋਰ ਤੇ ਕੰਮ ਕਰ ਲਓਗੇ, ਆਪਣੀ ਐਟਲੀਸਟ ਪੇਮੈਂਟ ਤਾਂ ਨਹੀਂ ਖੜੀ। ਸੋ ਮੇਰੇ ਖਿਆਲ ਦੇ ਵਿੱਚ ਸਬਰ ਕਰ ਲੈਣ ਇੰਸਟੈਡ ਆਫ ਗੋਇੰਗ ਡਾਇਰੈਕਟਲੀ ਕਿ ਟਰੱਕ ਹੀ ਲੈਣਾ ਹੈ, ਟਰੱਕ ਚਲਾ ਲਓ। ਚਲੋ ਜਿਹੜੇ ਨਵੇਂ ਆ ਉਹਨਾਂ ਦਾ ਚਲੋ ਆਪਾਂ ਸਮਝਦੇ ਉਹ ਸਬਰ ਕਰ ਲੈਣ, ਜਿਹੜੇ ਆਲਰੇਡੀ ਇਸ ਲਾਈਨ 'ਚ ਆ ਜਿਹੜੇ ਉਹ ਇੰਤਜ਼ਾਰ ਦੇ ਵਿੱਚ ਆ ਉਹਨਾਂ ਦੇ ਲਈ ਜਿਹੜੀ ਡੈਫੀਨਿਟਲੀ ਇਹ ਮੁਸ਼ਕਲ ਜਿਹੜੀ ਜਿੰਨੀ ਤੱਕ ਤੁਸੀਂ ਸਟੇਬਲ ਨਹੀਂ ਹੈਗੇ, ਤੁਹਾਡਾ ਸਟੇਟਸ ਸਟੇਬਲ ਨਹੀਂ ਹੈਗਾ, ਉਨੀ ਦੇਰ ਤੱਕ ਇਹ ਪੰਗਾ ਨਾ ਲਓ। ਜੀ ਤੇ ਚਲੋ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਤੇ ਐਗਜ਼ੀਬਿਸ਼ਨ ਦੇ ਲਈ ਜ਼ਰੂਰ ਪਹੁੰਚਿਓ ਜੀ। ਅੱਜ ਦੇ ਜਿਹੜੇ ਦਿਨ ਛੁੱਟੀ ਦਾ ਜਿਹੜਾ ਉਹ ਦਿਨ ਹੈਗਾ ਆ, ਸੋ ਪਰਿਵਾਰਾਂ ਸਮੇਤ ਬੱਚਿਆਂ ਨੂੰ ਲੈ ਕੇ ਜਿਹੜਾ ਐਗਜ਼ੀਬਿਸ਼ਨ ਜਿਹੜੀ ਚੱਲ ਰਹੀ ਹੈ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ ਕੰਪਲੈਕਸ ਦੇ ਵਿੱਚ 2125 ਨਾਰਥ ਬਾਰਟਨ ਐਵੀਨਿਊ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਦੇ ਵਿੱਚ ਆਓ ਤੇ ਹੁਮਾ ਕੇ ਪਹੁੰਚੋ ਤੇ ਜਿਹੜੇ ਆਰਟਿਸਟ ਆ ਉਹਨਾਂ ਦੇ ਨਾਲ ਗੱਲਬਾਤ ਵੀ ਕਰਿਓ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਆਰਟ ਆ ਐਗਜ਼ੀਬਿਸ਼ਨ ਆ ਉਸ ਨੂੰ ਵੀ ਜਿਹੜਾ ਉਹ ਦੇਖਿਓ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਹਰਜੋਤ ਸਿੰਘ ਜੀ, ਰਮਨ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਭ ਨੇ ਪਿਆਰ ਭਰੀ। ਸਤਿ ਸ਼੍ਰੀ ਅਕਾਲ।